ਜਿਹੜੀ ਕਰਤੂਤ ਇਸ ਮੌਕੇ ਬੀਜੇਪੀ ਦਾ ਲੀਡਰ ਕਰ ਰਿਹਾ ਹੈ ਕਿ ਫਿਰ ਕੀ ਹੋ ਗਿਆ ਜੇ ਉਹਨੇ 10ਵੇਂ ਪਾਤਸ਼ਾਹ ਨੂੰ 4 ਨਜਾਇਜ਼ ਗੱਲਾਂ ਕਹਿਤੀਆਂ, ਉਹਨਾਂ ਦਾ ਮੁਕੱਦਮਾ ਖਾਰਜ ਕਰਕੇ ਰਾਜੀਨਾਮਾ ਕਰਾ ਕੇ ਘਰੇ ਛੱਡ ਕੇ ਆਉਣ। ਕੀ ਕੋਈ ਕਿਸੇ ਵੀ ਪਾਰਟੀ ਦਾ ਸਿੱਖ ਆਗੂ ਇਹ ਜੁਰਤ ਕਰ ਸਕਦਾ? ਆਪਾਂ ਕਾਂਗਰਸ ਦੇ ਸਿੱਖਾਂ ਦੀ ਗੱਲ ਛੱਡੋ, ਆਮ ਆਦਮੀ ਪਾਰਟੀ ਵਾਲੇ ਸਿੱਖ ਲੀਡਰਾਂ ਦੀ ਗੱਲ ਛੱਡੋ, ਬਾਦਲ ਦਲ ਵਾਲਿਆਂ ਦੇ ਤਾਂ ਉਹਦਾ ਹੀ ਬੇੜਾ ਬੈਠਿਆ ਹੋਇਆ। ਭਾਜਪਾ ਦੀ ਇਸ ਟਾਈਮ ਤੂਤੀ ਬੋਲਦੀ ਹੈ। ਜੇਕਰ ਭਾਜਪਾ ਦਾ ਕੋਈ ਸਿੱਖ ਲੀਡਰ ਤੁਹਾਡੇ ਧਿਆਨ 'ਚ ਹੋਵੇ ਜਿਹੜਾ ਕਿਸੇ ਸਿੱਖ ਦੀ ਹਮਾਇਤ ਵਿੱਚ ਇਹਦੇ ਹਿੰਦੂ ਲੀਡਰ ਵਾਂਗੂ ਜੁਰਤ ਕਰ ਸਕੇ, ਬਿਲਕੁਲ ਕੌਮ ਜਿਹੜੀ ਹੈ ਉਹ ਤਾਂ ਕੋਈ ਕਸਰ ਨਹੀਂ ਛੱਡਦੀ, ਪਰ ਸਾਡੀ ਕੌਮ ਦੇ ਲੀਡਰ ਜਿਹੜੇ ਨੇ, ਜਿਹੜੇ ਧਾਰਮਿਕ ਅਤੇ ਸਿਆਸੀ ਲੀਡਰ ਨੇ, ਇਹਨਾਂ ਦਾ ਬੇੜਾ ਹੀ ਬੈਠਿਆ। ਜਿਹੜਾ ਕਾਂਗਰਸੀ ਸਿੱਖ ਆ, ਜਿਹੜਾ ਭਾਜਪਾਈ ਸਿੱਖ ਆ, ਜਿਹੜਾ ਬਾਦਲ ਦਲੀਆ ਸਿੱਖ ਆ, ਜਾਂ ਕਿਸੇ ਵੀ ਵੈਰਾਈਟੀ ਦਾ ਸਿੱਖ ਆ, ਉਹਨੂੰ ਆਪਦੇ ਸਿਆਸੀ ਸਵਾਰਥਾਂ ਦੀ ਚਿੰਤਾ, ਉਹਨੂੰ ਕੌਮ ਦੀ ਕੋਈ ਚਿੰਤਾ ਨਹੀਂ। ਸੋ 10ਵੇਂ ਪਾਤਸ਼ਾਹ ਖਿਲਾਫ ਭਕਾਈ ਮਾਰਨ ਵਾਲੇ ਉਸ 2% ਦੇ ਹਿੰਦੂ ਦੇ ਉਲਟ ਵੀ ਇਹਨਾਂ 'ਚ ਬੋਲਣ ਦੀ ਜੁਰਤ ਨਹੀਂ। ਕਿਉਂ? ਕਿਉਂਕਿ ਇਹਨਾਂ ਸਭ ਨੂੰ ਇਹ ਪਤਾ ਹੈ ਕਿ ਪਤਾ ਨਹੀਂ ਕੱਲ ਕਲਾ ਨੂੰ ਉਹਨੇ MLA MP ਬਣ ਜਾਣਾ। ਕਿ ਕੰਗਣਾ ਰਣੌਤ ਇਸ ਮੁਲਕ ਵਿੱਚ ਸਿਰਫ ਇਸ ਕਰਕੇ ਮੈਂਬਰ ਪਾਰਲੀਮੈਂਟ ਬਣੀ ਫਿਰਦੀ ਆ ਕਿ ਉਹਨੇ ਸਿੱਖਾਂ ਨੂੰ ਜਲੀਲ ਕੀਤਾ। ਅਰੂ ਡਾਗਰ ਨਾਂ ਦੀ ਇੱਕ ਗੰਦੀ ਜਨਾਨੀ ਪਿਛਲੇ 15-20 ਦਿਨ ਤੋਂ ਗੰਦ ਪਾ ਰਹੀ ਆ, ਕਿਉਂ? ਉਹਨੇ MP ਬਣ ਜਾਣਾ। ਜਿਸ ਭਾਰਤ ਵਿੱਚ ਸਿੱਖਾਂ ਨੂੰ ਜਲੀਲ ਕਰਨ ਵਾਲਾ ਬੰਦਾ MLA MP ਬਣਦਾ, ਉਸ ਮੁਲਕ ਦੇ ਬਾਰੇ ਸਾਡੇ ਲੰਡੂ ਸਿੱਖ ਕਹਿੰਦੇ ਆ ਮੇਰਾ ਦੇਸ਼ ਮਹਾਨ। ਸੋ ਅੱਜ ਜਦੋਂ ਆਪਾਂ ਦੇਖ ਰਹੇ ਹਾਂ ਕਿ ਸਿੱਖ ਆਪਣੇ ਆਪ ਦੇ ਵਿੱਚ ਤਾਂ ਕੋਈ ਮਸਲਾ ਉਠਾ ਸਕਦੇ, ਪਰ ਆ ਜਿਹੜੇ ਲੰਡੂ ਲੀਡਰ ਮੂਹਰੇ ਲਾਏ ਨੇ, ਫਿਰ ਇਹਨਾਂ ਦਾ ਅਚਾਰ ਪਾਉਣਾ ਆਪਾਂ। ਕਦੇ ਕਿਸੇ ਮਸਲੇ ਤੇ ਇਹ ਲੋਕ ਅਗਵਾਈ ਦੇ ਹੀ ਨਹੀਂ ਸਕਦੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਰਾਜੀਵ ਟੰਡਨ ਤੇ ਬਹੁਤ ਸਾਰੇ ਹਿੰਦੂ ਅੱਤਵਾਦੀਆਂ ਦੇ ਉੱਤੇ ਲੁਧਿਆਣੇ ਦੇ ਵਿੱਚ ਪਿਛਲੇ ਦਿਨੀ ਬਹੁਤ ਜ਼ਿਆਦਾ ਤਰੱਦਦ ਕਰਕੇ, ਧਰਨੇ ਮੁਜ਼ਾਹਰੇ ਕਰਕੇ ਲੁਧਿਆਣੇ ਦੇ ਸਿੱਖਾਂ ਨੇ ਇੱਕ ਮੁਕੱਦਮਾ ਦਰਜ ਕਰਾਇਆ ਸੀ। ਰਾਜੀਵ ਟੰਡਨ ਤੇ ਹੋਰ ਹਿੰਦੂ ਅੱਤਵਾਦੀ ਪਰਚਾ ਦਰਜ ਕਰਨ ਤੋਂ ਬਾਅਦ ਆਰਾਮ ਨਾਲ ਆਪੋ ਆਪਣੇ ਘਰੇ ਬੈਠੇ ਰਹੇ ਆ। ਉਹਨਾਂ ਨੂੰ ਕਦੇ ਕਿਸੇ ਪੁਲਿਸ ਮੁਲਾਜ਼ਮ ਨੇ ਓਏ ਤੱਕ ਨਹੀਂ ਕਹੀ। ਉਦੋਂ ਵੱਡੀ ਗੱਲ ਇਹ ਕਿ ਕਿਸੇ ਹੋਰ ਮਾਮਲੇ ਵਿੱਚ ਰਾਜੀਵ ਟੰਡਨ ਤੇ ਉਹਦੇ ਉਹ ਸਾਰੇ ਹਿੰਦੂ ਅੱਤਵਾਦੀ ਸਾਥੀ ਜਿਨ੍ਹਾਂ ਤੇ ਮੁਕੱਦਮਾ ਦਰਜ ਆ 295A ਤਹਿਤ, ਉਹ ਸਾਰੇ ਜਾਣੇ ਲੁਧਿਆਣੇ CP ਆਫਿਸ ਗਏ ਤੇ ਮੈਮੋਰੰਡਮ ਦੇ ਕੇ ਆਏ। ਉਹ ਫੋਟੋਆਂ ਸੋਸ਼ਲ ਮੀਡੀਆ ਤੇ ਪਈਆਂ ਤਾਂ ਲੁਧਿਆਣੇ ਦੇ ਸਿੱਖ ਹੁਣ ਕਲਪੇ ਪਏ ਨੇ ਕਿ ਜਿਸ ਰਾਜੀਵ ਟੰਡਨ ਅਤੇ ਉਹਦੇ ਗੁੰਡੇ ਗਰੋਹ ਨੂੰ ਪੁਲਿਸ ਨੇ ਫੜਨਾ ਸੀ, ਉਹ ਉਹਨਾਂ ਹੀ ਪੁਲਿਸ ਅਫਸਰਾਂ ਦੇ ਨਾਲ ਹੱਸ ਕੇ ਫੋਟੋਆਂ ਖਿਚਾ ਰਿਹਾ ਜਿਨ੍ਹਾਂ ਨੇ ਉਹਦੇ ਉੱਤੇ ਮੁਕੱਦਮਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰਨਾ ਸੀ। ਗੁਰੂ ਸਾਹਿਬਾਨ ਦਾ ਅਪਮਾਨ ਕਰਨ ਦਾ, ਸਿੱਖ ਧਰਮ ਦੇ ਖਿਲਾਫ ਨਜਾਇਜ਼ ਗੱਲਾਂ ਕਰਨ ਦਾ ਮੁਕੱਦਮਾ ਦਰਜ ਆ ਰਾਜੀਵ ਟੰਡਨ ਹੋਣਾ ਤੇ ਲੁਧਿਆਣੇ ਦੇ ਸਾਰੇ ਸਿੱਖਾਂ ਦਾ ਪੂਰਾ ਜ਼ੋਰ ਲੱਗ ਗਿਆ। ਕਦੇ ਜਿਹੜਾ ਲੋਡੋਵਾਲਾ ਵਾਲਾ ਟੋਲ ਪਲਾਜ਼ਾ ਉਹਨੂੰ ਬੰਦ ਕਰ, ਕਦੇ ਲੁਧਿਆਣੇ ਦੇ ਵਿੱਚ ਬੰਦ ਕਰ ਦਿਆਂਗੇ, ਕਦੇ ਕੁਛ। ਪਰ ਪਰਚਾ ਦਰਜ ਕਰਾਉਣ ਤੋਂ ਬਾਅਦ ਪੱਲੇ ਕੀ ਪਿਆ? ਇੱਕ ਥੱਪੜ ਮਾਰਿਆ ਇੰਡੀਅਨ ਸਟੇਟ ਨੇ ਕਿ ਅਗਲਾ ਹਿੰਦੂ ਆ, ਤੁਸੀਂ ਸਮਝਦੇ ਕਿਉਂ ਆਪਦੇ ਆਪ ਨੂੰ? ਖੈਰ,
ਇਹ ਗੱਲ ਦੇ ਨਾਲ ਹੀ ਇੱਕ ਹੋਰ ਮਾਮਲਾ ਹੈ ਕਿ ਕਾਨਪੁਰ ਦੇ ਵਿੱਚ ਇੱਕ ਹਿੰਦੂ ਅੱਤਵਾਦੀ ਨੇ 10ਵੇਂ ਪਾਤਸ਼ਾਹ ਦੀ ਸ਼ਾਨ ਦੇ ਖਿਲਾਫ ਬਹੁਤ ਨੀਚ ਬਿਆਨਬਾਜ਼ੀ ਕੀਤੀ, ਜੀ ਤੋਂ ਭੜਕ ਕੇ ਉਥੋਂ ਦੇ ਸਿੱਖ ਸੜਕਾਂ ਤੇ ਉਤਰੇ ਆਏ। ਇਹ ਰੌਲਾ ਹੌਲੀ ਹੌਲੀ ਪੂਰੇ ਪੰਜਾਬ 'ਚ, ਪੰਜਾਬ ਤੋਂ ਬਾਹਰ ਸਭ ਪਾਸੇ ਫੈਲ ਗਿਆ। ਆਖਰ ਮੁਕੱਦਮਾ ਦਰਜ ਕਰਨਾ ਪੈ ਗਿਆ, ਬੰਦਾ ਫੜਨਾ ਪੈ ਗਿਆ। ਬੰਦਾ ਫੜ ਕੇ ਉਹ ਜਦੋਂ ਅਦਾਲਤ 'ਚ ਲੈ ਕੇ ਗਏ, ਕੁਛ ਉੱਥੇ ਵਕੀਲ ਸਾਹਿਬਾਨ ਨੂੰ ਗੁੱਸਾ ਆਇਆ, ਉਹਦੇ 4 ਚਪੇੜਾਂ ਵੀ ਮਾਰੀਆਂ ਜਦੋਂ ਅਦਾਲਤ 'ਚ ਲੈ ਕੇ ਗਏ। ਪਰ ਇਸ ਮੌਕੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਘੁੰਮ ਰਹੀ ਆ, ਜਿਹਦੇ ਵਿੱਚ ਬੀਜੇਪੀ ਦਾ ਇੱਕ ਲੀਡਰ ਕਿਸੇ ਵੱਡੇ ਪੁਲਿਸ ਅਧਿਕਾਰੀ ਨੂੰ ਫੋਨ ਤੇ ਕਹਿ ਰਿਹਾ ਕਿ ਸਾਡਾ ਉਹ ਬੀਜੇਪੀ ਦਾ ਲੀਡਰ ਵਾ, ਜਿਹਨੇ 10ਵੇਂ ਪਾਤਸ਼ਾਹ ਦਾ ਅਪਮਾਨ ਕੀਤਾ, ਤਿਰਸਕਾਰ ਕੀਤਾ। ਜੋ ਮਰਜ਼ੀ ਹੋਵੇ, ਉਹਨੂੰ ਰਾਜੀਨਾਮਾ ਕਰਾ ਕੇ ਛੇਤੀ ਤੋਂ ਛੇਤੀ ਘਰੇ ਭੇਜੋ। ਇਹ ਵੀਡੀਓ ਆ ਮੇਰੇ ਸਾਹਮਣੇ ਆ, ਸੋਸ਼ਲ ਮੀਡੀਆ ਤੇ ਪਈ ਹੈ। ਮੈਂ ਇਹਦੇ ਤੋਂ ਇੱਕ ਗੱਲ ਸੋਚ ਮੇਰੇ ਆ ਰਹੀ ਆ। ਪਹਿਲੀ ਗੱਲ ਤਾਂ ਜੇਕਰ ਕੋਈ ਸਿੱਖ ਇਹੋ ਜਿਹੀ ਕਰਤੂਤ ਕਰ ਲਵੇ ਤਾਂ ਸਾਡਾ ਭਾਈਚਾਰਾ ਉਹਦੇ ਖਿਲਾਫ ਹੁੰਦਾ, ਉਹਦੇ ਹੱਕ 'ਚ ਨਹੀਂ ਭੁਗਤਦਾ ਕਿ ਤੂੰ ਕਿਵੇਂ ਕਿਸੇ ਧਰਮ ਦੇ ਰਹਿਬਰਾਂ ਪੈਗੰਬਰਾਂ ਦੇ ਖਿਲਾਫ ਇਉਂ ਬਕਵਾਸ ਕੀਤੀ। ਪਰ ਆ ਜਿਹੜੀ ਕਰਤੂਤ ਇਸ ਮੌਕੇ ਬੀਜੇਪੀ ਦਾ ਲੀਡਰ ਕਰ ਰਿਹਾ ਹੈ, ਕਿ ਫਿਰ ਕੀ ਹੋ ਗਿਆ ਜੇ ਉਹਨੇ 10ਵੇਂ ਪਾਤਸ਼ਾਹ ਨੂੰ 4 ਨਜਾਇਜ਼ ਗੱਲਾਂ ਕਹਿਤੀਆਂ, ਉਹਨਾਂ ਦਾ ਮੁਕੱਦਮਾ ਖਾਰਜ ਕਰਕੇ ਰਾਜੀਨਾਮਾ ਕਰਾ ਕੇ ਘਰੇ ਛੱਡ ਕੇ ਆ ਉਹਨੂੰ। ਕੀ ਕੋਈ ਕਿਸੇ ਵੀ ਪਾਰਟੀ ਦਾ ਸਿੱਖ ਆਗੂ ਇਹ ਜੁਰਤ ਕਰ ਸਕਦਾ? ਆਪਾਂ ਕਾਂਗਰਸ ਦੇ ਸਿੱਖਾਂ ਦੀ ਗੱਲ ਛੱਡੋ, ਆਮ ਆਦਮੀ ਪਾਰਟੀ ਵਾਲੇ ਸਿੱਖ ਲੀਡਰਾਂ ਦੀ ਗੱਲ ਛੱਡੋ, ਬਾਦਲ ਦਲ ਵਾਲਿਆਂ ਦੇ ਤਾਂ ਉਹਦਾ ਹੀ ਬੇੜਾ ਬੈਠਿਆ ਹੋਇਆ। ਭਾਜਪਾ ਦੀ ਇਸ ਟਾਈਮ ਤੂਤੀ ਬੋਲਦੀ ਆ। ਜੇਕਰ ਭਾਜਪਾ ਦਾ ਕੋਈ ਸਿੱਖ ਲੀਡਰ ਤੁਹਾਡੇ ਧਿਆਨ 'ਚ ਹੋਵੇ ਜਿਹੜਾ ਕਿਸੇ ਸਿੱਖ ਦੀ ਹਮਾਇਤ ਵਿੱਚ ਇਹਦੇ ਹਿੰਦੂ ਲੀਡਰ ਵਾਂਗੂ ਜੁਰਤ ਕਰ ਸਕੇ, ਬਿਲਕੁਲ। ਕਿਉਂਕਿ ਅਸਲ ਵਿੱਚ ਸਿੱਖਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਚੰਗੀ ਤਰ੍ਹਾਂ ਬੈਠੀ ਹੋਈ ਆ ਕਿ ਅਸੀਂ ਇਸ ਮੁਲਕ ਦੇ ਵਿੱਚ ਕਿਰਾਏ ਦੇ ਮਕਾਨ 'ਚ ਜਿਵੇਂ ਬੈਠਾ ਹੁੰਦਾ ਬੰਦਾ ਉਵੇਂ ਆ। ਅਸਲ ਵਿੱਚ ਇਹ ਮੁਲਕ ਕਿਹਨਾਂ ਦਾ ਵਾ, ਕਿਵੇਂ ਉਹਨਾਂ ਦਾ ਵਾ, ਇਹ ਗੱਲ ਕੋਈ ਲੁਕੀ ਛਿਪੀ ਨਹੀਂ। ਸੋ ਇੱਕ ਹਿੰਦੂ ਲੀਡਰ ਦੀ ਗੰਦੀ ਤੋਂ ਗੰਦੀ ਕਰਤੂਤ ਕਰਨ ਵਾਲੇ ਕਿਸੇ ਹਿੰਦੂ ਦੇ ਹੱਕ ਵਿੱਚ ਇਸ ਤਰੀਕੇ ਨਾਲ ਡਟ ਕੇ ਸਿਫਾਰਿਸ਼ ਕਰਨ ਦੀ ਹਿੰਮਤ ਪੈ ਸਕਦੀ ਹੈ, ਪਰ ਕਿਸੇ ਸਿੱਖ ਲੀਡਰ ਦੀ ਕਦੇ ਵੀ ਕਿਸੇ ਵੀ ਸਿੱਖ ਦੀ ਹਮਾਇਤ ਵਿੱਚ ਇਦਾਂ ਬੋਲਣ ਦੀ ਹਿੰਮਤ ਨਹੀਂ ਹੋ ਸਕਦੀ। ਇਹ ਗੱਲ ਸਮਝਣ ਦੀ ਲੋੜ ਹੈ। ਹੁਣ ਜਿਹੜਾ ਇਹ ਮਸਲਾ ਬਈ ਇੱਕ ਬੀਜੇਪੀ ਦਾ ਲੀਡਰ ਉਸ ਹਿੰਦੂ ਦਹਿਸ਼ਤਗਰਦ ਦੀ ਹਮਾਇਤ ਵਿੱਚ ਥਾਣੇ ਨੂੰ ਫੋਨ ਕਰਦਾ, ਇਹਨੂੰ ਆਪਾਂ ਦੂਜੇ ਪੱਖ ਤੋਂ ਸੋਚੋ। ਬੀਜੇਪੀ ਨਾਲ ਸੰਬੰਧਿਤ ਕਿਸੇ ਸਿੱਖ ਲੀਡਰ ਦਾ ਆਪਾਂ ਬਿਆਨ ਸੁਣਿਆ, ਮਨਜਿੰਦਰ ਸਰਸੇ ਦਾ, ਦਾਦੂਵਾਲ ਦਾ, ਧੁੰਮੇ ਦਾ, ਇਕਬਾਲ ਸਿੰਘ ਲਾਲਪੁਰੇ ਦਾ, ਜਾਂ ਕਿਸੇ ਹੋਰ ਪੀਲੇਪੁਰੇ ਚਿੱਟੇਪੁਰੇ ਦਾ? ਆ ਜਿਹੜੇ ਬਾਦਲ ਦਲੀਏ ਨੇ, ਇਹਨਾਂ ਨਾਲ ਇਸ ਮੌਕੇ ਬੀਜੇਪੀ ਦਾ ਕੋਈ ਸੰਬੰਧ ਨਹੀਂ। ਆ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਝੰਡੇ ਹੇਠ ਚੰਦੂ ਮਾਜਰੇ ਹੁਣੀ ਜਾਂ ਬੀਬੀ ਜਗੀਰ ਕੌਰ ਹੁਣੀ, ਇਹਨਾਂ ਦੇ ਕੋਈ ਬੀਜੇਪੀ ਨਾਲ ਇਸ ਮੌਕੇ ਸੰਬੰਧ ਨਹੀਂ। ਪਰ ਇਹ ਸਾਰੇ ਵੀ ਦੜ ਬੱਟੀ ਬੈਠੇ ਆ। ਆਮ ਆਦਮੀ ਪਾਰਟੀ ਵਾਲੇ ਉਹ ਕਹਿੰਦੇ ਸਾਨੂੰ ਸਿੱਖੀ ਦੀ ਸਭ ਤੋਂ ਵੱਧ ਚਿੰਤਾ, ਕਹਿੰਦੇ ਅਸੀਂ ਤਾਂ ਬੇਅਦਬੀਆਂ ਦੇ ਬਾਰੇ ਕਾਨੂੰਨ ਬਣਾਤਾ, ਪਰ ਉਹ ਵੀ ਨਹੀਂ ਬੋਲੇ। ਆਖਰ ਕੋਈ ਵੀ ਸਿੱਖਾਂ ਦਾ ਧਾਰਮਿਕ ਜਾਂ ਸਿਆਸੀ ਆਗੂ, ਅਸਲੀ ਗੱਲ ਇਹ ਆ ਕਿ ਪਿਛਲੇ 40 ਸਾਲਾਂ ਵਿੱਚ ਇਹ ਸਾਰੇ ਜਿਹੜੇ ਲੀਡਰ ਨੇ ਨਾ, ਇਹਨਾਂ ਨੇ ਪਿੱਠ ਦਿਖਾਈ ਆ ਤੇ ਹਮੇਸ਼ਾ ਆਮ ਸੰਗਤ ਲੜਾਈ ਲੜਦੀ ਹੈ। ਅੱਜ ਜਦੋਂ ਸਵੇਰੇ ਸਵਖਤੇ ਮੈਂ ਉੱਠਿਆ ਤੇ ਕਿਸੇ ਬਜ਼ੁਰਗ ਸੱਜਣ ਦਾ ਪਟਿਆਲੇ ਤੋਂ ਫੋਨ ਆਇਆ, ਉਹਨੇ ਪੂਰੀ ਰੱਜ ਕੇ ਅੱਧਾ ਘੰਟਾ ਆਪਦੇ ਦਿਲ ਦੀ ਭੜਾਸ ਕੱਢੀ, ਔਰ ਉਹ ਇੰਨਾ ਬੇਬਸ ਤੇ ਲਾਚਾਰ ਸੀ, ਮੈਨੂੰ ਉਹ ਪੂਰੀ ਸਿੱਖ ਕੌਮ ਦਾ ਨੁਮਾਇੰਦਾ ਜਾਪ ਰਿਹਾ ਸੀ ਕਿ ਉਹਨੂੰ ਸਾਫ਼ ਦਿਖ ਰਿਹਾ ਕਿ ਕੌਮ ਜਿਹੜੀ ਹੈ ਉਹ ਤਾਂ ਕੋਈ ਕਸਰ ਨਹੀਂ ਛੱਡਦੀ,
ਪਰ ਸਾਡੀ ਕੌਮ ਦੇ ਲੀਡਰ ਜਿਹੜੇ ਨੇ, ਜਿਹੜੇ ਧਾਰਮਿਕ ਅਤੇ ਸਿਆਸੀ ਲੀਡਰ ਨੇ, ਇਹਨਾਂ ਦਾ ਬੇੜਾ ਹੀ ਬੈਠਿਆ ਪਿਆ। ਜਿਹੜਾ ਕਾਂਗਰਸੀ ਸਿੱਖ ਆ, ਜਿਹੜਾ ਭਾਜਪਾਈ ਸਿੱਖ ਆ, ਜਿਹੜਾ ਬਾਦਲ ਦਲੀਆ ਸਿੱਖ ਆ, ਜਾਂ ਕਿਸੇ ਵੀ ਵੈਰਾਈਟੀ ਦਾ ਸਿੱਖ ਆ, ਉਹਨੂੰ ਆਪਦੇ ਸਿਆਸੀ ਸਵਾਰਥਾਂ ਦੀ ਚਿੰਤਾ, ਉਹਨੂੰ ਕੌਮ ਦੀ ਕੋਈ ਚਿੰਤਾ ਨਹੀਂ। ਤੇ ਜਿਹੜੇ ਕੌਮ ਦੀ ਗੱਲ ਕਰਦੇ ਆ, ਉਹਨਾਂ ਦੀ ਜੋ ਦੁਰਗਤੀ, ਜੋ ਹਾਲਤ ਆਪਾਂ ਕੀਤੀ ਹੋਈ ਆ, ਕਿਉਂਕਿ ਆਪਾਂ ਨੂੰ ਲੀਡਰ ਪਤਾ ਕੌਣ ਲੱਗਦਾ, ਸਿੱਖਾਂ ਨੂੰ ਲੀਡਰ ਕੌਣ ਲੱਗਦਾ? ਆ ਜਿਹੜੇ ਬਾਦਲ ਵਰਗੇ, ਸੁਖਬੀਰ ਵਰਗੇ, ਜਾਂ ਕੈਪਟਨ ਅਮਰਿੰਦਰ ਸਿੰਘ ਵਰਗੇ, ਚਰਨਜੀਤ ਸਿੰਘ ਚੰਨੀ ਵਰਗੇ, ਜਾਂ ਭਗਵੰਤ ਮਾਨ, ਇਹ ਲੀਡਰ ਨੇ। ਇਹ ਸਿੱਖਾਂ ਦੇ ਲੀਡਰ ਕਿਵੇਂ ਹੋ ਸਕਦੇ ਆ ਜੀ? ਇਹ ਤਾਂ ਭਾਰਤੀ ਨਿਜ਼ਾਮ ਦੇ ਪੱਖ ਤੋਂ ਉਹਨਾਂ ਦੇ ਸੂਬੇਦਾਰ ਨੇ, ਉਹਨਾਂ ਦੇ ਕਰਿੰਦੇ ਨੇ, ਜਿਹੜੇ ਇੱਥੇ ਸੂਬੇਦਾਰੀਆਂ ਭਾਲਦੇ ਆ। ਕੌਮ ਦਾ ਲੀਡਰ ਹੋਰ ਹੁੰਦਾ। ਸੋ 10ਵੇਂ ਪਾਤਸ਼ਾਹ ਖਿਲਾਫ ਭਕਾਈ ਮਾਰਨ ਵਾਲੇ ਉਸ 2% ਦੇ ਹਿੰਦੂ ਦੇ ਉਲਟ ਵੀ ਇਹਨਾਂ 'ਚ ਬੋਲਣ ਦੀ ਜ਼ਰੂਰਤ ਨਹੀਂ। ਕਿਉਂ? ਕਿਉਂਕਿ ਇਹਨਾਂ ਸਭ ਨੂੰ ਇਹ ਪਤਾ ਹੈ ਕਿ ਪਤਾ ਨਹੀਂ ਕੱਲ ਕਲਾ ਨੂੰ ਉਹਨੇ MLA MP ਬਣ ਜਾਣਾ। ਦੇਖੋ ਤੁਸੀਂ, ਆਪਾਂ ਕੱਲ ਵੀ ਗੱਲ ਕੀਤੀ, ਪਰਸੋਂ ਵੀ ਕੀਤੀ, ਕਿ ਕੰਗਣਾ ਰਣੌਤ ਇਸ ਮੁਲਕ ਵਿੱਚ ਸਿਰਫ ਇਸ ਕਰਕੇ ਮੈਂਬਰ ਪਾਰਲੀਮੈਂਟ ਬਣੀ ਫਿਰਦੀ ਆ ਕਿ ਉਹਨੇ ਸਿੱਖਾਂ ਨੂੰ ਜਲੀਲ ਕੀਤਾ ਸੀ। ਅਰੂ ਡਾਗਰ ਨਾਂ ਦੀ ਇੱਕ ਗੰਦੀ ਜਨਾਨੀ ਪਿਛਲੇ 15-20 ਦਿਨ ਤੋਂ ਗੰਦ ਪਾ ਰਹੀ ਆ, ਕਿਉਂ? ਉਹਨੇ MP ਬਣ ਜਾਣਾ। ਜਿਸ ਭਾਰਤ ਵਿੱਚ ਸਿੱਖਾਂ ਨੂੰ ਜਲੀਲ ਕਰਨ ਵਾਲਾ ਬੰਦਾ MLA MP ਬਣਦਾ, ਉਸ ਮੁਲਕ ਦੇ ਬਾਰੇ ਸਾਡੇ ਲੰਡੂ ਸਿੱਖ ਕਹਿੰਦੇ ਆ ਮੇਰਾ ਦੇਸ਼ ਮਹਾਨ। ਸੋ ਅੱਜ ਜਦੋਂ ਆਪਾਂ ਦੇਖ ਰਹੇ ਹਾਂ ਕਿ ਸਿੱਖ ਆਪਣੇ ਆਪ ਦੇ ਵਿੱਚ ਤਾਂ ਕੋਈ ਮਸਲਾ ਉਠਾ ਸਕਦੇ ਆ, ਪਰ ਆ ਜਿਹੜੇ ਲੰਡੂ ਲੀਡਰ ਮੂਹਰੇ ਲਾਏ ਨੇ, ਫਿਰ ਇਹਨਾਂ ਦਾ ਅਚਾਰ ਪਾਉਣਾ ਆਪਾਂ। ਕਦੇ ਕਿਸੇ ਮਸਲੇ ਤੇ ਇਹ ਲੋਕ ਅਗਵਾਈ ਦੇ ਹੀ ਨਹੀਂ ਸਕਦੇ। ਇਹਦੇ ਉਲਟ ਬੀਤੇ ਦੌਰ ਵਿੱਚ ਸਿੱਖਾਂ ਦੇ ਆਗੂ ਹਰ ਮਸਲੇ ਮੌਕੇ ਸਿੱਖਾਂ ਦੇ ਵਿੱਚ ਆਪਣਾ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਯੋਗਦਾਨ ਆ ਉਹ ਪਾਉਂਦੇ ਸੀ। ਸਿੱਖ ਕੌਮ ਨੂੰ ਜਲੀਲ ਕਰਨ ਵਾਲੇ ਬੰਦਿਆਂ ਨੂੰ ਮੌਜਾਂ ਲੱਗੀਆਂ ਪਈਆਂ ਨੇ। ਤੇ ਇੱਕ ਸਾਡੇ 'ਚ ਹੋਰ ਵਰਗ ਪੈਦਾ ਹੋਇਆ ਜਿਹੜਾ ਮਾਫੀ ਦੇਣ ਨੂੰ ਉਹਦੇ ਘਰੇ ਪਹੁੰਚ ਜਾਂਦੇ ਆ ਕਿ ਜੀ ਅਸੀਂ ਆ ਗਏ, ਤੁਸੀਂ ਮਾਫੀ ਮੰਗ ਲੈਂਦੇ, ਤੁਸੀਂ ਕਿਤੇ ਰਹਿ ਨਾ ਜਾਇਓ, ਅਸੀਂ ਆ ਗਏ ਹਾਂ ਜੀ। ਹੁਣ ਜੰਮੂ ਦੇ ਸਿੱਖ ਅੱਡ ਕਲਪ ਰਹੇ ਨੇ, ਕਾਨਪੁਰ ਦੇ ਅੱਡ ਕਲਪ ਰਹੇ ਨੇ, ਲੁਧਿਆਣੇ ਦੇ ਅੱਡ ਕਲਪ ਰਹੇ ਨੇ। ਅਨੂ ਡਾਗਰ ਨੇ ਸਾਰੇ ਦੁਨੀਆ ਦੇ ਸਿੱਖਾਂ ਨੂੰ ਸਤਾਇਆ ਪਿਆ ਤੇ ਸਾਡੇ BJP ਵਾਲੇ ਸਿੱਖਾਂ ਨੂੰ ਚਾਅ ਚੜਿਆ ਪਿਆ ਵੀ ਅਸੀਂ ਪੰਜਾਬ 'ਚ ਸਰਕਾਰ ਬਣਾ ਜਾਣੀ। ਆਖਰ ਪੰਜਾਬ ਦੇ ਵਿੱਚੋਂ ਉਹ ਕਿਹੜੇ ਸਿੱਖਾਂ ਦੀ ਵੋਟ ਲੱਭਦੇ ਫਿਰਦੇ ਆ? ਵੋਟ ਉਹ ਕਿਹਦੀ ਲੱਭ ਸਕਦੇ ਆ? ਉਹਨਾਂ ਨੇ ਕਿਹਾ ਹੈ ਕਿ ਜੀ ਅਸੀਂ ਤਾਂ ਸ਼ੈਡਿਊਲਡ ਕਾਸਟਾਂ ਨੂੰ ਪਰਚਾ ਲੈਣਾ। ਡੇਰਾ ਸੱਚਖੰਡ ਬੱਲਾਂ 'ਚ ਪਿਛਲੇ ਦਿਨੀ ਇੱਕ ਕਲਸ਼ ਕੁਲਸ਼ ਜੇ ਲੈ ਕੇ ਆਂਦੇ ਆ। ਬੇਸ਼ੱਕ ਡੇਰੇ ਦੇ ਵੱਲੋਂ ਬਿਆਨ ਆ ਗਿਆ ਹੈ ਕਿ ਜੀ ਉਹ ਹਿੰਦੂ ਭਾਈਚਾਰੇ ਨੇ, BJP ਵਾਲਿਆਂ ਨੇ ਜੋ ਕੁਝ ਕੀਤਾ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ, ਸਾਡੀਆਂ ਰਵਾਇਤਾਂ ਨਹੀਂ ਹੈਗੀਆਂ, ਪਰ ਅਸੀਂ ਉਹਨਾਂ ਦਾ ਹੁਣ ਤਿਰਸਕਾਰ ਨਹੀਂ ਕਰ ਸਕਦੇ ਸੀ ਇਸ ਕਰਕੇ, ਪਰ ਸਾਡਾ ਡੇਰੇ ਦਾ ਉਹਦੇ ਨਾਲ ਕੋਈ ਮਤਲਬ। ਡੇਰਾ ਸੱਚਖੰਡ ਬੱਲਾ ਹਾਲਾਂਕਿ ਪੂਰੇ ਦੇ ਪੂਰੇ ਦਲਿਤ ਸਮਾਜ ਦਾ ਉਹਦੇ ਨਾਲ ਸਰੋਕਾਰ ਹੈ ਹੀ ਨਹੀਂ। ਇਹ ਐਵੇਂ ਆਪਦੇ ਆਪ ਨੂੰ ਜੋ ਕੋਈ ਮਰਜ਼ੀ ਭਗਾਈ ਮਾਰੀ ਜਾਵੇ। ਬਹੁਤ ਵੱਡੀ ਗਿਣਤੀ ਵਿੱਚ ਗੁਰੂ ਸਾਹਿਬਾਨ ਨੂੰ, ਸਿੱਖ ਧਰਮ ਨੂੰ ਪ੍ਰਣਾਏ ਹੋਏ ਗੁਰਸਿੱਖ ਪਿਆਰੇ ਹੈਗੇ ਜਿਨ੍ਹਾਂ ਦਾ ਇਸ ਡੇਰੇ ਨਾਲ ਕੋਈ ਮਤਲਬ ਨਹੀਂ। ਬੇਸ਼ੱਕ ਉਹਨਾਂ ਨੂੰ ਕਹੀ ਜਾਵੇ, ਡੇਰੇ ਵਾਲੇ ਕਹੀ ਜਾਣ ਕੇ ਜੀ ਉਹ ਦਲਿਤ ਨੇ। ਜਿਹੜੇ ਦਲਿਤ ਭਾਈਚਾਰੇ ਨੂੰ ਇਹ ਸਮਝ ਨਹੀਂ ਲੱਗੀ ਕਿ ਸਿੱਖ ਧਰਮ ਨੇ, ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਗਲ ਨਾਲ ਲਾਇਆ, ਬ੍ਰਾਹਮਣਵਾਦ ਨੇ ਸਾਨੂੰ ਜੂਤ ਫੇਰਿਆ, ਤੇ ਅੱਜ ਉਹ ਲੋਕ ਡੇਰਿਆਂ ਦੇ ਮੋਢਿਆਂ ਤੇ ਚੜ ਕੇ ਬ੍ਰਾਹਮਣਵਾਦ ਦੀ ਉਂਗਲ ਤੇ ਸਿੱਖ ਕੌਮ ਨੂੰ ਲਲਕਾਰ ਰਹੇ। ਇੱਕ ਵੀਡੀਓ ਮੈਂ ਦੇਖੀ, ਕਹਿੰਦਾ ਜੀ ਹੁਣ ਅਸੀਂ ਆਪ ਦੀ ਬਾਣੀ, ਅੰਮ੍ਰਿਤ ਬਾਣੀ, ਪਤਾ ਨਹੀਂ ਅੰਮ੍ਰਿਤ ਗ੍ਰੰਥ ਕੋਈ ਬਣਾਇਆ, ਅਸੀਂ ਚਾਹੇ ਉਹਨੂੰ ਕੱਛ 'ਚ ਲਈ ਫਿਰੀਏ, ਚਾਹੇ ਉਹਨੂੰ ਨੰਗੇ ਸਿਰ, ਚਾਹੇ ਉਹਨੂੰ ਸਾਈਕਲ ਤੇ ਮਗਰ ਰੱਖ ਲਈਏ, ਹੁਣ ਤੁਹਾਨੂੰ ਕੋਈ ਸਿੱਖਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਕੀ ਮਤਲਬ ਹੈ ਇਸ ਗੱਲ ਦਾ? ਹੁਣ ਮੈਨੂੰ
ਇੱਕ ਗੱਲ ਫੇਰ ਮੈਂ ਕਈ ਵਾਰ ਅੱਗੇ ਵੀ ਕਹੀ ਆ, ਮੈਂ ਫੇਰ ਚੇਤੇ ਕਰਾਉਣਾ। 2002-3 ਦੇ ਵਿੱਚ ਸਾਡੇ ਪੰਜਾਬ ਦੇ ਰਾਏਕੋਟ, ਸੁਧਾਰ, ਲੁਧਿਆਣੇ ਦੇ ਮੇਰੇ ਪਿੰਡਾਂ ਦੇ ਵਿੱਚ ਡੇਰੇ ਸਰਸੇ ਦੀਆਂ ਸਰਗਰਮੀਆਂ ਜਦੋਂ ਮਹਿਸੂਸ ਕੀਤੀਆਂ, ਮੈਂ ਸਾਡੀਆਂ ਪੰਥਕ ਤੇ ਖਾਲਿਸਤਾਨੀ ਜਥੇਬੰਦੀਆਂ ਨੂੰ, ਸ਼ਖਸੀਅਤਾਂ ਨੂੰ ਕਿਹਾ ਕਿ ਏਦਾਂ ਇੱਕ ਡੇਰੇ ਸਰਸੇ ਵਾਲੇ ਆ, ਉਹ ਦੇਖਿਓ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ 'ਚ ਏਦਾਂ ਉਦਾਂ, ਮੈਂ ਸਾਰੀਆਂ ਗੱਲਾਂ, ਕਿਉਂਕਿ ਸਾਫ਼ ਮਹਿਸੂਸ ਹੋ ਰਿਹਾ ਸੀ ਕਿ ਇਹ ਚੰਦ ਚਾੜਨਗੇ, ਤੇ ਉਹਨਾਂ ਨੇ ਚਾੜਿਆ। ਉਦੋਂ ਸਾਡੇ ਜਿਹੜੇ ਜਿਹੜੇ ਲੀਡਰਾਂ ਨੇ ਮੇਰੀ ਗੱਲ ਨਹੀਂ ਸੀ ਸੁਣੀ, ਮੈਂ ਹਰੇਕ ਨੂੰ ਬਾਅਦ 'ਚ ਇਹ ਗੱਲ ਪੁੱਛੀ ਵੀ ਤੁਹਾਨੂੰ ਮੇਰਾ ਯਕੀਨ ਨਹੀਂ ਸੀ ਆਉਂਦਾ? ਕਹਿੰਦੇ ਜੀ ਯਾਰ ਸਾਨੂੰ ਤਾਂ ਲੱਗਿਆ ਨਹੀਂਗਾ ਵੀ ਏਦਾਂ ਵੀ ਕੋਈ ਕਰ ਸਕਦਾ। ਮੈਂ ਕਿਹਾ ਦੁਸ਼ਮਣ ਬਾਤ ਕਰੇ ਅਣਹੋਣੀ। ਹੁਣ ਉਹੀ ਗੱਲ ਆ ਅੱਜ ਜਿਹੜਾ ਦਲਿਤ ਭਾਈਚਾਰੇ ਚੋਂ ਇੱਕ ਪਿੱਟਣ ਲੱਗਿਆ ਹੋਇਆ ਕਿ ਜੀ ਅਸੀਂ ਚਾਹੇ ਅੰਮ੍ਰਿਤਮਈ ਗ੍ਰੰਥ, ਅੰਮ੍ਰਿਤ ਬਾਣੀ ਗ੍ਰੰਥ ਦਾ ਜਿਵੇਂ ਮਰਜ਼ੀ ਕਰੀਏ। ਹੁਣ ਉਹਦੇ ਵਿੱਚ ਕੀ ਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀ ਹੈ, ਉਹ ਸਾਰੀ ਬਾਣੀ ਦੇ ਵਿੱਚੋਂ ਭਗਤ ਰਵਿਦਾਸ ਜੀ ਮਹਾਰਾਜ ਦੀ ਬਾਣੀ ਵੀ ਹੈ। ਉਹ ਬਾਣੀ ਨੂੰ ਤਿਰਸਕਾਰ ਕਰੇ ਕੋਈ, ਵੈਸੇ ਤਾਂ ਕਿਸੇ ਵੀ ਰਹਿਬਰ ਦੀ ਬਾਣੀ ਦਾ ਤਿਰਸਕਾਰ ਨਹੀਂ ਹੋਣਾ ਚਾਹੀਦਾ। ਇੱਥੇ ਅਗਲੇ ਮਿਥੀ ਫਿਰਦੇ ਆ ਵੀ ਸਿੱਖਾਂ ਨੂੰ ਚੜਾਵਾਂਗੇ। ਸੋ ਅਗਲੇ ਦਿਨਾਂ ਦੇ ਵਿੱਚ ਜਿਵੇਂ ਪਹਿਲਾਂ ਗੁਰਦੁਆਰਿਆਂ ਦੇ ਵਿੱਚ ਵੜ ਕੇ ਉੱਥੇ ਹਮਲੇ ਕਰਕੇ ਡੇਰੇ ਵਾਲਾ ਸਾਰਾ ਚੱਕਰ ਚਲਾਉਣ ਦੀ ਜਿੱਦ ਕਰੀ ਗਈ, ਹੁਣ ਉਹਨਾਂ ਨੇ ਨਵਾਂ ਚੀਜ਼ ਲੈ ਕੇ ਆਂਦੀ ਆ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਬਾਣੀ ਆ ਜਿਹੜੀ, ਉਹ ਅੰਮ੍ਰਿਤ ਬਾਣੀ ਗ੍ਰੰਥ ਦੇ ਵਿੱਚ ਦਰਜ ਕਰ ਲਓ ਤੇ ਫਿਰ ਸਿੱਖਾਂ ਨੂੰ ਲਲਕਾਰੋ। ਸੋ ਭਵਿੱਖ ਦੇ ਵਿੱਚ ਦਲਿਤ ਭਾਈਚਾਰਾ, ਹੁਣ ਸਾਡੇ ਲਈ ਸਮੱਸਿਆ ਦੇਖੋ ਕਿੰਨੀ ਹੈ। ਇੱਕ ਪਾਸੇ ਤਾਂ ਸਿੱਖ ਇਜ਼ਮ ਦਾ ਦਾਅਵਾ ਹੀ ਇਹ ਆ, ਸਿੱਖ ਫਲਸਫਾ ਹੀ ਇਸ ਗੱਲ ਤੇ ਆ ਕਿ ਨਿਮਾਣਿਆਂ ਲਤਾੜਿਆ ਹੋਇਆਂ ਦਾ, ਦੱਬੇ ਕੁਚਲੇ ਲੋਕਾਂ ਦਾ ਜਿਹੜਾ ਓਟ ਆਸਰਾ। ਪਰ ਦੱਬੇ ਕੁਚਲੇ ਲੋਕ ਕਹਿੰਦੇ ਆ, ਸਾਰੇ ਨਹੀਂ ਕਹਿੰਦੇ, ਜਿਹੜੇ ਕਹਿੰਦੇ ਆ ਉਹਨਾਂ ਦੀ ਗੱਲ, ਉਹ ਕਹਿੰਦੇ ਆ ਜੀ ਸਾਨੂੰ ਸਿੱਖੀ ਅਤੇ ਸਿੱਖਾਂ ਤੋਂ ਕੁਝ ਨਹੀਂ ਲੈਣਾ, ਅਸੀਂ ਤਾਂ ਬ੍ਰਾਹਮਣਵਾਦ ਦਾ ਝੰਡਾ ਚੱਕਣਾ, ਸਿੱਖਾਂ ਨੂੰ ਤਾਂ ਗਾਲਾਂ ਕੱਢਣੀਆਂ ਨੇ। ਤੇ ਇਸ ਮੌਕੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਸੋਸ਼ਲ ਮੀਡੀਆ ਅਕਾਊਂਟ ਇਹੋ ਜਿਹੇ ਪਿਛਲੇ 5 ਸਾਲ 'ਚ ਬਣਾਏ ਗਏ ਜਿਨ੍ਹਾਂ ਤੋਂ ਸਿੱਖ ਧਰਮ ਨੂੰ ਗਾਲਾਂ ਕੱਢੀਆਂ ਗਈਆਂ, ਉੱਤੇ ਲਿਖਿਆ ਹੁੰਦਾ ਰੰਗਰੇਟੇ ਗੁਰ ਕੇ ਬੇਟੇ। ਦੂਜੇ ਪਾਸੇ ਅੱਕ ਕੇ ਕੁਝ ਜੱਟ ਸਿੱਖਾਂ ਨੇ ਵੀ ਪ੍ਰਤੀਕਿਰਿਆ ਦਿੱਤੀ, ਫਿਰ ਕਹਿੰਦੇ ਦੇਖੋ ਜੀ ਜੱਟ ਇਕੱਲੇ ਸਿੱਖੀ ਦੇ ਆਪਣੇ ਆਪ ਨੂੰ ਦਾਅਵੇਦਾਰ ਸਮਝਦੇ ਆ। ਐਸੇ ਪ੍ਰੋਗਰਾਮ 'ਚ ਮੈਂ ਕਿੰਨੀ ਵਾਰ ਇਹ ਗੱਲ ਕਹੀ ਹੈ ਕਿ ਸਿੱਖ ਧਰਮ ਦੇ ਵਿੱਚ ਬ੍ਰਾਹਮਣਵਾਦ ਵੱਲੋਂ ਜਿੰਨੀਆਂ ਵੀ ਜਾਤਾਂ ਤੇ ਵਰਣ ਨੇ, 4 ਉਹਨਾਂ ਨੇ ਵਰਣ ਬਣਾਏ ਨੇ, 6-7 ਹਜ਼ਾਰ ਉਹ ਜਾਤਾਂ ਬ੍ਰਾਹਮਣਾਂ ਨੇ ਬਣਾਈਆਂ ਨੇ। ਹਰੇਕ ਜਾਤ ਬਰਾਦਰੀ ਦਾ, ਇੱਥੋਂ ਤੱਕ ਕਿ ਬ੍ਰਾਹਮਣਾਂ ਵਿੱਚੋਂ ਵੀ ਸਿੱਖ ਸਜੇ, ਤੇ ਹਰ ਜਾਤ ਬਰਾਦਰੀ ਦੇ ਸਿੱਖ ਨੇ। ਹਿੰਦੂ ਹਾਦੂ ਕੋਈ ਨਹੀਂ ਸੀ। ਜੇ ਕੋਈ ਕਵੇ ਭਾਈ ਮਤੀ ਦਾਸ ਹਿੰਦੂ ਸੀ, ਕੋਈ ਹਿੰਦੂ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਤੋਂ, ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, ਇੱਕ ਸਿੱਖ ਨੇ, ਇੱਕ ਸਿੰਘ ਨੇ, ਗਾਹਾਂ ਖਾਲਸੇ ਨੇ, ਉਹ ਤਾਂ ਅੱਡ ਅੱਡ ਉਹ ਹੋ ਜਾਂਦੀ ਹੈ ਨਾ ਕਲਾਸੀਫਿਕੇਸ਼ਨ। ਤੋ ਇਹ ਸਾਰਿਆਂ ਵਿੱਚੋਂ ਕੋਈ ਇਹੋ ਜਿਹਾ ਜਾਤ ਵਰਣ ਨਹੀਂ ਬਚਿਆ ਹੋਣਾ ਜਿਹਦੇ ਵਿੱਚੋਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੁਛ ਨਾ ਕੁਛ ਨਾ ਕੀਤਾ ਹੋਵੇ। ਸਭ ਨੇ ਕੀਤਾ। ਪਰ ਹੁਣ ਕੀ ਕੀਤਾ ਜਾ ਰਿਹਾ? ਹੁਣ ਇਹ ਦਿਖਾਇਆ ਜਾ ਰਿਹਾ ਕਿ ਬਾਕੀ ਸਾਰੀਆਂ ਜਾਤਾਂ ਜਿਹੜੀਆਂ ਨੇ ਉਹਨਾਂ ਨੂੰ ਜੱਟ ਸਿੱਖਾਂ ਨਾਲ ਲੜਾਉਣਾ, ਵੀ ਸਿੱਖੀ ਉੱਤੇ ਇਹਨਾਂ ਦਾ ਕਬਜ਼ਾ ਤੇ ਆਪਾਂ ਇਹਨਾਂ ਤੋਂ ਸਿੱਖੀ ਖੋਹਣੀ ਆ। ਸਿੱਖੀ ਖੋਹਣੀ ਤਾਂ ਕੀ ਆ, ਸਿੱਖੀ ਛਡਾਉਣੀ ਆ ਕਹਿੰਦੇ ਜੀ ਸਾਰਿਆਂ ਤੋਂ। ਇੱਕ ਬਹੁਤ ਹੀ ਜ਼ਿਆਦਾ ਕੰਪਲੀਕੇਟਡ ਸਥਿਤੀ ਸਿੱਖ ਸਮਾਜ ਦੀ ਪੈਦਾ ਕੀਤੀ ਜਾ ਰਹੀ ਆ। ਪਰ ਸਾਡੇ ਧਰਮ ਦੇ ਰਹਿਬਰ, ਸਾਡੇ ਧਾਰਮਿਕ ਜਾਂ ਸਿਆਸੀ ਡੇਰਿਆਂ ਨੂੰ, ਸਾਧਾ ਸੰਤਾਂ ਨੂੰ, ਲੀਡਰਾਂ ਨੂੰ ਤਾਂ ਕੀ, ਸ਼੍ਰੋਮਣੀ ਕਮੇਟੀ ਨੂੰ ਫਿਕਰ ਕੋਈ ਨਹੀਂ। ਪਹਿਲਾਂ ਬੀਬੀ ਜਾਗੀਰ ਕੌਰ ਪ੍ਰਧਾਨ ਰਹੀ ਆ ਸ਼੍ਰੋਮਣੀ ਕਮੇਟੀ, ਹੁਣ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਆ ਸ਼੍ਰੋਮਣੀ ਕਮੇਟੀ ਦਾ। ਇੱਕ ਪਾਸੇ ਦੁਆਬੇ ਦੇ ਵਿੱਚ ਪਹਿਲੀ ਪਾਤਸ਼ਾਹੀ ਦਾ ਅਸਥਾਨ ਹੈ ਸੁਲਤਾਨਪੁਰ ਲੋਧੀ, ਦੂਜੇ ਸਿਰੇ ਤੇ 10ਵੇਂ ਪਾਤਸ਼ਾਹ ਦਾ ਸਥਾਨ ਹੈ ਤਖਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ। ਵਿਚਾਲੜੀ ਇਸ ਸਾਰੀ ਬਿਲਟ ਨੂੰ ਸਿੱਖਾਂ ਦੇ ਨਾਲ ਤੇ ਸਿੱਖੀ ਨਾਲ ਲੜਾਉਣ ਦੀਆਂ ਜਿਹੜੀਆਂ ਸਾਜ਼ਿਸ਼ਾਂ, ਜਿਹੜੀਆਂ ਕੋਸ਼ਿਸ਼ਾਂ, ਉਹਨਾਂ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਨਹੀਂ ਬੋਲਦਾ। ਕਿਉਂ? ਕਿਉਂਕਿ ਬੀਜੇਪੀ ਦੇ ਨਾਲ ਕੱਲ ਨੂੰ ਸਾਂਝ ਪਾਉਣੀ ਆ, ਤੇ ਬੀਜੇਪੀ ਨਾਲ ਸਾਂਝ ਪਾਉਣ ਮੌਕੇ ਕਿਤੇ ਬੀਜੇਪੀ ਦਾ ਜਿਹੜਾ ਪ੍ਰੋਜੈਕਟ ਵਾ ਇਹ ਨਾ ਖਰਾਬ ਹੋ ਜੇ।
ਪ੍ਰੋਜੈਕਟ ਦਾ ਨਿਸ਼ਾਨਾ ਇਹ ਆ ਕਿ ਦਲਿਤ ਭਾਈਚਾਰੇ ਨੂੰ ਸਿੱਖਾਂ ਨਾਲ ਲੜਾਉਣਾ। ਹੁਣ ਇਸ ਮਸਲੇ ਦੇ ਉੱਤੇ ਸਾਡੇ ਕਿੰਨੇ ਕੁ ਸਿੱਖਾਂ ਨੂੰ ਟੈਨਸ਼ਨ ਆ, ਚਿੰਤਾ ਆ, ਉਹ ਹਰ ਰੋਜ਼ ਸਿੱਖਾਂ ਦੀ ਦਾੜੀ ਨੂੰ ਹੱਥ ਪਾਉਂਦੇ। ਉਹ ਕਹਿੰਦੇ ਆ ਕਿ ਸਿੱਖਾਂ ਨੂੰ ਟਿਕਣ ਦੇਣਾ ਨਹੀਂ, ਕਿੰਨਾ ਕੁ ਬਚੋਗੇ। ਜਿਵੇਂ ਡੇਰਾ ਸਰਸੇ ਵਾਲਿਆਂ ਤੋਂ ਲੁਕਦੇ ਬਚਦੇ ਭੱਜਦੇ ਸਿੱਖਾਂ ਨੂੰ, ਆਖਰ ਇਹ ਜਿਹੜੇ ਲੋਕ ਸਿੱਖਾਂ ਨੂੰ ਮੱਤਾਂ ਦਿੰਦੇ ਹੁੰਦੇ ਆ ਕਿ ਤੁਸੀਂ ਜੀ ਫਿਰ ਅਸਾਲਟ ਕਿਉਂ ਚੱਕੀ, ਤੁਸੀਂ ਪਾਕਿਸਤਾਨ ਕਿਉਂ ਗਏ, ਉਹ ਹਰਾਮਜ਼ਾਦੇ ਅੱਜ ਕਿੱਥੇ ਮਰੇ ਹੋਏ ਨੇ। ਅੱਜ ਸਿੱਖੀ ਦਾ ਹਰੇਕ ਦੁਸ਼ਮਣ ਸਿੱਖਾਂ ਦੀਆਂ ਇੱਜ਼ਤਾਂ ਨੂੰ ਉਛਾਲ ਰਿਹਾ। ਅੱਜ ਉਹਨਾਂ ਨੇ ਬੋਲਣਾ ਨਹੀਂ, ਫਿਰ ਖੰਭੇ ਚਿੱਟੇ ਚਿੱਟੇ ਲੇਖ ਲਿਖਣਗੇ ਕਿ ਜੀ ਉਹਨਾਂ ਨੂੰ ਭਾਈਚਾਰਕ ਤੌਰ ਤੇ ਸਮਝਾਉਣਾ ਚਾਹੀਦਾ ਸੀ। ਆਹੀ ਸੋਸ਼ਲ ਮੀਡੀਆ ਸਾਰੀ ਦੁਨੀਆ ਦੇਖਦੀ ਹੈ, ਜਿਹੜੇ ਅਸੀਂ ਦੇਖਦੇ ਹਾਂ। ਕਿਉਂ ਨਹੀਂ ਦਿਖਦਾ ਕਿ ਰੰਗਰੇਟੇ ਗੁਰਕੇ ਬੇਟੇ ਬਣ ਕੇ ਜਾਂ ਸ਼ਡਿਊਲਡ ਕਾਸਟ ਆਪਣਾ ਪਛਾਣ ਬਣਾ ਕੇ ਮੰਨ ਲੈਂਦੇ ਆ ਕਿ ਜੀ ਉਹ ਏਜੰਸੀਆਂ ਦੀਆਂ ਚਾਲਾਂ ਨੇ, ਪਰ ਉਹਨਾਂ ਦੇ ਖਿਲਾਫ ਬੋਲਣਾ ਕਿਹਨੇ ਆ? ਕਿਉਂ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ? ਕਿਉਂ ਸਿੱਖੀ ਨੂੰ ਟਾਰਗੇਟ ਕੀਤਾ ਜਾ ਰਿਹਾ? ਕਾਰਨ ਇਹੀ ਆ ਕਿ ਪ੍ਰਤੀਕਿਰਿਆ ਹੋਊਗੀ, ਫਿਰ ਦਲਿਤ ਭਾਈਚਾਰਾ ਤੇ ਸਿੱਖ ਲੜਨਗੇ ਤੇ ਬਲਦੀ ਤੇ ਤੇਲ ਪਾ ਕੇ ਪੰਜਾਬ ਦੇ ਵਿੱਚ ਇੱਕ ਵਾਰੀ ਘਾਣ ਕਰਾਉਣਾ। ਸੋ ਜਿਹੜਾ ਡੇਰਾ ਸੱਚਖੰਡ ਬੱਲਾ, ਉਹਨੂੰ ਹੌਲੀ ਹੌਲੀ ਉੱਥੇ ਲਿਜਾ ਕੇ ਖੜਾ ਕਰਨਾ ਚਾਹੁੰਦੇ ਆ ਜਿੱਥੇ ਡੇਰਾ ਭਨਿਆਰਾ ਖੜਾ ਸੀ, ਜਿੱਥੇ ਡੇਰਾ ਸਰਸਾ ਖੜਾ ਹੈ। ਸਿੱਖੀ ਨਾਲ ਲੜਨ ਲਈ ਪਹਿਲਾਂ ਨੂਰ ਮਹਿਲੀਆਂ ਤੋਂ ਸ਼ੁਰੂ ਹੋਈ ਗੱਲ, ਉਦੋਂ ਪਹਿਲਾਂ ਨਰਕਧਾਰੀਏ ਸੀ, ਉਹ ਪੁਰਾਣੀ ਗੱਲ ਸੀ 1978। ਆ ਬਾਦਲ ਦੇ ਰਾਜ ਵਿੱਚ ਨਰਕਧਾਰੀਏ ਮਾਫ ਕਰਨਾ, ਨਰਕਧਾਰੀਆਂ ਦੇ ਡੇਰੇ ਦੁਆਰਾ ਖਲਵਾਏ ਗਏ 1997 ਤੋਂ 2002 ਦੇ ਵਿਚਾਲੇ। ਹੁਣ ਸਾਰੇ ਪੰਜਾਬ 'ਚ ਨਰਕਧਾਰੀਆਂ ਦੇ ਡੇਰੇ ਖੁੱਲਦੇ ਆ। ਦੂਜਾ, ਨੂਰ ਮਹਿਲੀਆਂ ਨੂੰ, ਜਿੱਥੇ ਬੀਬੀ ਸੁਰਿੰਦਰ ਕੌਰ ਬਾਦਲ ਚਰਨਾਂ 'ਚ ਬੈਠੀ ਹੁੰਦੀ ਸੀ, ਉਹ ਨੂਰ ਮਹਿਲੀਆਂ ਨੇ ਪੂਰਾ ਪੰਜਾਬ 'ਚ ਗੰਦ ਪਾਇਆ 2002, 3, 4 ਦੇ ਵਿੱਚ। ਫਿਰ ਭਨਿਆਰੇ ਵਾਲੇ ਨੇ। ਤੋਂ ਇਹ ਸਾਰੇ ਡੇਰੇ ਜਿਸ ਲੜੀ ਵਿੱਚ ਸਿੱਖਾਂ ਨੂੰ ਸਤਾਉਂਦੇ ਖਪਾਉਂਦੇ ਰਹੇ ਆ, ਹੁਣ ਉਸ ਰਾਹ ਵੱਲ ਨੂੰ ਡੇਰਾ ਸੱਚਖੰਡ ਬੱਲਾ ਨੂੰ ਤੋਰਿਆ ਜਾ ਰਿਹਾ। ਮੰਨ ਲੈਂਦੇ ਆ ਕਿ ਡੇਰੇ ਦੇ ਪ੍ਰਬੰਧਕ ਜਾਂ ਡੇਰੇ ਦੇ ਸਮਰਥਕਾਂ ਦੀ ਇਹੋ ਜਿਹੀ ਕੋਈ ਰੀਝ ਨਹੀਂ ਹੈ। ਮੰਨ ਲੈਂਦੇ ਆ ਕਿ ਉਹ ਕੋਈ ਮਾੜੀ ਚੰਗੀ ਸੋਚ ਨਹੀਂ ਰੱਖਦੇ, ਪਰ ਤੁਹਾਡੇ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ, ਜੋ ਤੁਹਾਡਾ ਨਾਮ ਵਰਤ ਕੇ ਸਾਰਾ ਕੁਝ ਚੱਲ ਰਿਹਾ, ਉਹਦੇ ਬਾਰੇ ਤੁਹਾਨੂੰ ਪਤਾ ਹੀ ਨਾ ਹੋਵੇ, ਇਹ ਕਿਵੇਂ ਹੋ ਸਕਦਾ? ਸੋ ਇਸ ਮੌਕੇ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਪੰਜਾਬ ਦੀ ਸ਼ਾਂਤੀ ਤੇ ਪੰਜਾਬ ਦੀ ਭਲਾਈ ਚਾਹੁੰਦੇ ਆ, ਜਿਹੜੇ ਦਲਿਤ ਭਾਈਚਾਰੇ ਅਤੇ ਸਿੱਖ ਧਰਮ ਦੇ ਵਿਚਾਲੇ ਸੁਖਾਵੇਂ ਰਿਸ਼ਤੇ ਚਾਹੁੰਦੇ ਆ, ਹੁਣ ਬੋਲੋ। ਈਦ ਪਿੱਛੋਂ ਤੰਬਾ ਫੂਕਣਾ? ਹੁਣ ਦੁਨੀਆ ਨੂੰ ਤੁਹਾਡੀਆਂ ਮੱਤਾਂ ਦੀ ਲੋੜ ਆ ਕਿ ਭਾਈ ਕਾਹਨੂੰ ਲੜਦੇ ਹੋ? ਬਾਹਮਣ ਪਾਸੇ ਬੈਠ ਕੇ ਤਾੜੀਆਂ ਮਾਰੂ ਤੁਹਾਡੇ ਤੇ। ਦੇਖੋ ਤੁਸੀਂ, ਜਿਸ ਦਲਿਤ ਭਾਈਚਾਰੇ ਦੇ ਰਾਖਵੇਂ ਕਾਰਨ ਲਈ ਜਿਹੜੇ ਰਿਜ਼ਰਵੇਸ਼ਨ ਦੇ ਲਾਭ ਸੀ, ਅਕਾਲੀ ਲੀਡਰਸ਼ਿਪ ਨੇ, ਮਾਸਟਰ ਤਾਰਾ ਸਿੰਘ ਹੋਣਾ ਨੇ ਕਿੱਡੇ ਸੰਘਰਸ਼ ਲੜੇ, ਰਾਖਵਾਂਕਰਨ ਦਵਾਇਆ ਕਿ ਜਿਹੜਾ ਸ਼ਡਿਊਲਡ ਕਾਸਟ ਹਿੰਦੂਆਂ ਨੂੰ ਰਾਖਵੇਂ ਕਰਨ ਦਾ, ਰਿਜ਼ਰਵੇਸ਼ਨ ਦਾ ਲਾਭ ਮਿਲਣਾ, ਉਹ ਦਲਿਤ ਭਾਈਚਾਰੇ ਦੇ ਉਹਨਾਂ ਸਿੱਖਾਂ ਨੂੰ ਵੀ ਮਿਲੇ ਜਿਹੜੇ ਬੇਸ਼ੱਕ ਉਹਨਾਂ ਬਰਾਦਰੀਆਂ ਚੋਂ ਆ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਦਾ ਲਾਭ ਮਿਲਣਾ, ਪਰ ਹੈਗੇ ਸਿੱਖ। ਤੋਂ ਦਲਿਤ ਸਿੱਖਾਂ ਨੂੰ ਅੱਜ ਪੰਜਾਬ ਦੇ ਵਿੱਚ ਸ਼ਰੇਆਮ ਆਮ ਆਦਮੀ ਪਾਰਟੀ ਯੂਪੀ, ਬਿਹਾਰ ਤੇ ਹੋਰਨਾਂ ਸੂਬਿਆਂ ਤੋਂ ਧੜਾ ਧੜ ਲਿਆ ਕੇ ਉੱਥੋਂ ਦੇ ਹੇਠਲੇ ਵਰਗਾਂ ਨੂੰ ਵਸਾ ਰਹੀ ਆ, ਉਹਨਾਂ ਨੂੰ ਨੌਕਰੀਆਂ ਮਿਲ ਰਹੀਆਂ। ਕੱਲ ਪੰਜਾਬ ਵਿਧਾਨ ਸਭਾ 'ਚ ਵੀ ਖਿਲਾਰਾ ਪਿਆ, ਉੱਥੇ ਇਹ ਸਵਾਲ ਉੱਠਿਆ ਕਿ ਸਾਨੂੰ ਦੱਸ ਤਾਂ ਦਿਓ ਕਿ ਪੰਜਾਬ ਦੇ ਵਿੱਚ ਜਿਹੜੀਆਂ ਤੁਸੀਂ ਕਹਿੰਦੇ ਹੋ ਜੀ ਇੰਨੇ ਹਜ਼ਾਰ ਨੌਕਰੀਆਂ ਵੰਡਤੀਆਂ, ਉਹਨਾਂ ਨੌਕਰੀਆਂ ਦੇ ਬਾਰੇ ਇੱਕ ਲਿਸਟ ਬਣਾ ਕੇ ਸਾਨੂੰ ਦੱਸ ਤਾਂ ਦਿਓ ਵੀ ਪੰਜਾਬ ਦੇ ਕਿਹੜੇ ਬੰਦੇ ਨੂੰ ਨੌਕਰੀ ਮਿਲੀ ਆ। ਹਰ ਵਾਰੀ ਜਦੋਂ ਨੌਕਰੀਆਂ ਮਿਲਦੀਆਂ ਨੇ, ਅਗਲੇ ਦਿਨ ਇਹੀ ਖਬਰ ਆਉਂਦੀ ਆ ਕਿ 5-10 ਕੀ ਪੰਜਾਬੀਆਂ ਨੂੰ ਮਿਲੀਆਂ ਨੇ, ਬਾਕੀ ਤਾਂ ਯੂਪੀ, ਬਿਹਾਰ, ਰਾਜਸਥਾਨ, ਹਰਿਆਣੇ ਦੇ, ਹਿਮਾਚਲ ਦੇ ਬੰਦੇ। ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਸਾਡੇ ਭਾਈਚਾਰੇ ਲਈ, ਪੰਜਾਬੀ ਲੋਕਾਂ ਲਈ, ਚਾਹੇ ਉਹ ਕਾਸ਼ਤਕਾਰ ਬਰਾਦਰੀਆਂ ਦੇ ਨੇ ਚਾਹੇ ਗੈਰ ਕਾਸ਼ਤ ਬਰਾਦਰੀਆਂ, ਉਹਨਾਂ ਲਈ ਹਾਲਾਤ ਔਖੇ ਤੋਂ ਔਖੇ ਬਣਾਏ ਜਾ ਰਹੇ ਆ ਵੀ ਕੰਮ ਨਹੀਂ ਤੁਹਾਨੂੰ ਕਰਨ ਦੇਣਾ।
ਦੂਜੇ ਪਾਸੇ ਆਊਟਸਾਈਡਰਸ ਨੂੰ, ਗੈਰ ਪੰਜਾਬੀਆਂ ਨੂੰ ਲਿਆ ਕੇ ਇੱਥੇ ਵਸਾਇਆ ਜਾ ਰਿਹਾ, ਉਹਨਾਂ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਆ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਪਰਵਾਹ ਨਾ ਕਰੋ, ਅਸੀਂ ਤੁਹਾਡੇ ਮਗਰ। ਜਿਹਦੇ ਮਗਰ ਇੱਕ ਮਾਮੂਲੀ ਥਾਣੇਦਾਰ ਖੜਾ ਹੋਵੇ, ਗੱਲ ਤਾਂ ਉਹ ਨਹੀਂ ਆਉਣ ਦਿੰਦਾ ਕਿਸੇ ਨੂੰ, ਜਿੰਨਾ ਮਗਰ ਪੂਰੀ ਦੀ ਪੂਰੀ ਇੰਡੀਅਨ ਸਟੇਟ ਖੜੀ ਆ, ਉਹ ਕਦੇ ਗੱਲ ਆਉਣ ਦੇਣਗੇ? ਸੋ ਮੈਨੂੰ ਯਾਦ ਆਉਂਦਾ ਹੈ ਕਿ 2004 ਦੇ ਵਿੱਚ ਅਸੀਂ ਲੁਧਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਮਾਈਗ੍ਰੇਂਟ ਲੇਬਰ ਦੀਆਂ ਸਮੱਸਿਆਵਾਂ ਦੇ ਉੱਤੇ ਇੱਕ ਮਾਰਚ ਕੀਤਾ ਸੀ। ਅਸੀਂ ਉੱਥੇ ਇਹ ਮੰਗ ਜਾਂ ਇਹ ਗੱਲ ਕਹੀ ਸੀ ਕਿ ਜਿਵੇਂ ਮਹਾਰਾਸ਼ਟਰ ਦੇ ਵਿੱਚ ਵਾ ਬਈ ਹਰੇਕ ਸਰਕਾਰੀ ਤੇ ਗੈਰ ਸਰਕਾਰੀ ਖੇਤਰ ਵਿੱਚ 70% ਮਹਾਰਾਸ਼ਟਰ ਮੂਲ ਦੇ ਨੌਜਵਾਨਾਂ ਨੂੰ ਕੰਮ ਮਿਲਦਾ, ਉਵੇਂ ਇੱਥੇ ਪੰਜਾਬੀਆਂ ਲਈ ਰਾਖਵਾਂਕਰਨ ਕਰੋ। ਸਾਰੇ 70% ਤਾਂ ਇਸ ਟਾਈਮ ਯੂਪੀ ਬਿਹਾਰ ਦੇ ਲੋਕ ਕੰਮ ਕਰਦੇ। ਦੂਜਾ ਇਹ ਕਿ ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ, ਉੱਤਰਾਂਚਲ ਵਾਂਗ ਜਿਵੇਂ ਉਹਨਾਂ ਸੂਬਿਆਂ 'ਚ ਕਾਨੂੰਨ ਬਣੇ ਹੋਏ ਨੇ, ਉਵੇਂ ਪੰਜਾਬ ਦੇ ਵਿੱਚ ਵੀ ਪਾਬੰਦੀ ਲਾਓ, ਕਾਨੂੰਨ ਬਣਾ ਕੇ ਕਿ ਕੋਈ ਆਊਟਸਾਈਡਰ ਇੱਥੇ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦਾ। ਅੱਗੇ ਸੀਗਾ ਕਿ ਪੰਜਾਬ ਦੇ ਵਿੱਚ ਆਏ ਪ੍ਰਵਾਸੀ ਮਜ਼ਦੂਰਾਂ ਦਾ ਰਜਿਸਟ੍ਰੇਸ਼ਨ ਰਾਹੀਂ ਰਿਕਾਰਡ ਰੱਖਿਆ ਜਾਵੇ ਤੇ ਉਹਨਾਂ ਦੀਆਂ ਸਰਗਰਮੀਆਂ ਤੇ ਨਜ਼ਰ ਰੱਖੀ ਜਾਵੇ, ਕਿਉਂਕਿ ਹੁਣ ਸਾਰੇ ਭਾਰਤ, ਇਹ ਗੱਲਾਂ 2004 ਚ ਕੀਤੀਆਂ ਸੀ, ਅੱਜ 2026 ਆ, 22 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਜੋ ਅਪਰਾਧ, ਜੋ ਜੁਰਮ ਇਹ ਮਾਈਗ੍ਰੇਟ ਲੇਬਰ ਕਰ ਰਹੀ ਆ, ਉਹ ਸਭ ਦੇ ਸਾਹਮਣੇ ਆ। ਗੈਰ ਕਾਨੂੰਨੀ ਝੁੱਗੀਆਂ ਨਾਲ ਪੰਜਾਬ ਦੀ ਜਿਹੜੀ ਦਿੱਖ ਵਾ ਉਹ ਖਰਾਬ ਕੀਤੀ ਜਾ ਰਹੀ ਆ, ਨਜਾਇਜ਼ ਕਬਜ਼ੇ ਹੋ ਰਹੇ ਨੇ, ਫਿਰ ਬਾਹਰੋਂ ਆਏ ਮਜ਼ਦੂਰਾਂ ਦੇ ਰਾਸ਼ਨ ਕਾਰਡ ਤੇ ਵੋਟਾਂ ਬਣਨ ਤੇ ਪਾਬੰਦੀ ਲਾਈ ਜਾ ਰਹੀ। ਇਹ ਜਿਹੜੀਆਂ ਗੱਲਾਂ ਉਦੋਂ ਕੀਤੀਆਂ ਸੀ, ਇਹਨਾਂ ਨੂੰ ਕਰਨ ਕਰਾਉਣ ਮੌਕੇ ਮੈਨੂੰ ਭੋਰਾ ਚੇਤਾ ਨਹੀਂ ਸੀ ਕਿ ਮੇਰੇ ਨਾਲ ਆਹ ਕੁਝ ਵਾਪਰੂ। ਆਖਰ ਜਦੋਂ ਲੁਧਿਆਣੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ ਮੈਂ ਟੰਗਿਆ ਸੀ, ਉਦੋਂ ਇਹੀ ਅਫਸਰ ਕਹਿੰਦੇ ਸੀਗੇ ਵੀ ਜਿਹੜਾ ਇੱਥੇ ਅਫਸਰ ਨੇਗੇ ਜੈਸਵਾਲ ਸਾਹਿਬ, ਉਹ ਦੇਖੋ ਤੁਸੀਂ ਪਤਾ ਕਰੋ ਕਿੱਥੋਂ। ਸੋ ਅਗਲਿਆਂ ਨੇ ਇੱਥੇ ਅਫਸਰ ਲਿਆ ਕੇ ਬਿਠਾਏ ਹੋਏ ਨੇ, ਉਹ ਪੰਜਾਬੀ ਜਾਂ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਵਾਲਿਆਂ ਦੇ ਨਾਲ ਜੋ ਕੁਝ ਕਰਦੇ ਆ ਉਹ ਸਭ ਦੇ ਸਾਹਮਣੇ ਆ। ਅੱਜ ਇੱਕ ਖਬਰ ਚੱਲ ਰਹੀ ਆ, ਉਹ ਖਬਰ ਕੀ ਹੈ ਕਿ ਜੀ ਇੱਥੇ ਇੱਕ ਸਕੂਲ ਆਪਣੇ ਜਿਹੜਾ ਹੈਗਾ ਜਲੰਧਰ ਦੇ ਵਿੱਚ, ਉਹ ਸਕੂਲ ਦੇ ਵਿੱਚ ਬੜਾ ਰੌਲਾ ਪਿਆ ਕਿ ਜੀ ਇੱਥੇ ਤਾਂ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਹੈ ਜਿਹੜੀ, ਉਹਨਾਂ ਦਾ ਸਕੂਲ ਸੀ, ਉਹ ਫੌਜੀ ਸਕੂਲ ਸੀ। ਉੱਥੇ ਇਹਨਾਂ ਨੇ ਕਹਿਤਾ ਕਿ ਪੰਜਾਬੀ ਜਿਹੜੀ ਆ ਉਹ ਪੜ੍ਹਨ ਦੀ ਲੋੜ ਨਹੀਂ, 1 ਤੋਂ 8ਵੀਂ ਤੱਕ। ਫਿਰ ਕਹਿੰਦੇ ਸੀਗੇ ਵੀ ਸੰਸਕ੍ਰਿਤ ਪੜ੍ਹਨੀ ਪਊਗੀ, ਆਰਮੀ ਸਕੂਲ ਜਿਹੜਾ ਜਲੰਧਰ। ਇਹਦਾ ਰੌਲਾ ਪਿਆ, 4-5 ਮਹੀਨੇ ਹੋ ਗਏ ਇਸ ਗੱਲ ਨੂੰ, ਬੜਾ ਰੌਲਾ ਪਿਆ ਤੇ ਇਹਦੇ ਬਾਰੇ ਆਖਰ ਉਹ ਫੈਸਲਾ ਜਿਹੜਾ ਹੈ ਉਹ ਵਾਪਸ ਲੈ ਲਿਆ ਤੇ ਮਤਲਬ ਉਹਨਾਂ ਨੇ ਸੰਸਕ੍ਰਿਤ ਪੜ੍ਹਾਉਣ ਦੀ ਥਾਂ ਪੰਜਾਬੀ ਪੜ੍ਹਾਉਣ ਦਾ ਫੈਸਲਾ ਲਾਗੂ ਕਰਨਾ। ਹੁਣ ਇਹਦੇ ਬਾਰੇ ਅੱਜ ਇੱਕ ਬਿਆਨ ਛਪਿਆ ਪੰਜਾਬੀ ਚੇਤਨਾ ਮੰਚ ਵੱਲੋਂ ਅਜੀਤ ਅਖਬਾਰ ਤੇ। ਡਾਕਟਰ ਲਖਵਿੰਦਰ ਜੌਹਲ, ਸਤਨਾਮ ਸਿੰਘ ਮਾਣਕ, ਗੁਰਮੀਤ ਸਿੰਘ ਪਲਾਹੀ ਤੇ ਹੋਰ ਕਾਫੀ ਜਾਣਿਆਂ ਦਾ ਇਹ ਬਿਆਨ ਹੈ ਕਿ ਜੀ ਬੜਾ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਇਹ ਕੀਤਾ ਹੈਗਾ ਕਿ ਪੰਜਾਬੀ ਪੜ੍ਹਿਆ ਕਰਨਗੇ ਨਿਆਣੇ। ਬਹੁਤ ਵਧੀਆ ਬਿਆਨ। ਕਹਿੰਦੇ ਜੀ ਅਸੀਂ ਚਿੱਠੀ ਲਿਖੀ ਸੀ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਦਾ ਧੰਨਵਾਦ, ਰਾਜਨਾਥ ਸਿੰਘ ਦਾ ਧੰਨਵਾਦ, ਕਾਫੀ ਧੰਨਵਾਦ ਕੀਤੇ। ਮੈਨੂੰ ਇਹ ਸਾਰੀ, ਜਦੋਂ ਮੈਂ ਆਹ ਧੰਨਵਾਦਾਂ ਵਾਲੀ ਸਾਰੀ ਇਹ ਖਬਰ ਪੜ੍ਹੀ, ਮੈਨੂੰ ਇਹ ਆ ਰਿਹਾ ਸੀਗਾ ਬਈ ਪੰਜਾਬ ਤੁਹਾਡਾ, ਉਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਕਿ ਇੱਥੇ ਪੰਜਾਬੀ ਬੋਲੀ ਦੀ ਥਾਂ ਸੰਸਕ੍ਰਿਤ ਪੜ੍ਹਾ ਕੇ ਅਸੀਂ ਕੀ ਕਰਨ ਲੱਗੇ ਹਾਂ। ਅਸਲ ਵਿੱਚ ਤਾਂ ਤੁਹਾਡੀਆਂ ਚੀਕਾਂ ਪਵਾਉਣੀਆਂ ਸੀ। ਹੋਣਾ ਤਾਂ ਇਹ ਚਾਹੀਦਾ ਸੀ ਇਹਨਾਂ ਨੂੰ ਕਿ ਅਸੀਂ ਕੋਈ ਧੰਨਵਾਦ ਨਹੀਂ ਕਰਦੇ, ਅਸੀਂ ਤਾਂ ਉਸ ਅਧਿਕਾਰੀ ਨੂੰ ਨੰਗਾ ਕਰਨ ਨੂੰ ਕਹਿੰਦੇ ਆ ਜਿਹਨੇ ਇੰਨਾ ਘਟੀਆ ਫੈਸਲਾ ਕੀਤਾ ਸੀ ਕਿ ਪੰਜਾਬੀ ਮੁੰਡਿਆਂ ਨੂੰ ਪੰਜਾਬ ਦੇ ਵਿੱਚ ਫੌਜੀ ਸਕੂਲਾਂ ਦੇ ਵਿੱਚ ਇੱਥੇ ਸੰਸਕ੍ਰਿਤ ਪੜ੍ਹਨੀ ਪਊ। ਇੰਨਾ ਘਟੀਆਪਣ ਸਾਡੇ ਚ ਆ ਗਿਆ, ਧੰਨਵਾਦ ਕਰਨ ਤੁਰ ਪਏ ਮਿੰਟੋ ਮਿੰਟੀ। ਕਾਹਦਾ ਧੰਨਵਾਦ? ਉਹ ਇਹੀ ਤਾਂ ਤੁਹਾਡੇ ਤੇ ਹੱਸਦੇ ਨੇ, ਸਾਡੀ ਮਨੋਦਸ਼ਾ ਤੇ ਹੱਸਦੇ ਨੇ। ਉਹ ਕਹਿੰਦੇ ਆ ਵੀ ਚੀਕਾਂ ਹੀ ਪਾਉਣੀਆਂ ਸੀ ਤੁਹਾਡੀਆਂ,
ਤੁਹਾਡੀਆਂ ਲੇਰਾਂ ਹੀ ਪਵਾਉਣੀਆਂ ਸੀ। ਸੋ ਉਹਨਾਂ ਨੇ ਇਹ ਫੈਸਲਾ ਜਦੋਂ ਕੀਤਾ ਸੀ, ਉਹਨਾਂ ਨੂੰ ਪਤਾ ਸੀ ਕਿ ਇਹਦਾ ਵਿਰੋਧ ਹੋਊ। ਉਹਨਾਂ ਨੂੰ ਪਤਾ ਸੀ ਕਿ ਸਿੱਖਾਂ ਵਿੱਚੋਂ ਇਹਦੇ ਖਿਲਾਫ ਆਵਾਜ਼ ਉੱਠੂਗੀ। 4-5 ਮਹੀਨੇ ਹੁਣ ਕੋਈ ਹੋਰ ਲੱਭ ਲੈਣਗੇ ਮੁੱਦਾ। ਹਰ ਰੋਜ਼ ਤੜਕੇ ਉੱਠਣ ਸਾਰ ਕੋਈ ਨਾ ਕੋਈ ਤੁਹਾਨੂੰ ਪੰਜਾਬ ਦੇ ਵਿੱਚੋਂ ਜਾਂ ਪੰਜਾਬ ਤੋਂ ਬਾਹਰੋਂ ਇਹੋ ਜਿਹੀ ਖਬਰ ਮਿਲ ਜਾਣੀ ਆ ਜਿਹਦੋਂ ਤੁਸੀਂ ਕਲਪ ਰਹੇ ਹੋ। ਇੱਕ ਗੱਲ ਦਾ ਅਜੇ ਨਿਤਾਰਾ ਨਹੀਂ ਹੋਇਆ ਹੁੰਦਾ, ਜਦ ਨੂੰ ਦੂਜੀ ਗੱਲ ਕੀ ਆ ਜਾਂਦੀ, ਜਦ ਨੂੰ ਤੀਜੀ। ਤੇ ਇਸ ਤਰੀਕੇ ਨਾਲ ਪਿਛਲੇ ਲੰਮੇ ਅਰਸੇ ਤੋਂ ਸਿੱਖਾਂ ਨੂੰ ਸਤਾਉਣ ਵਾਲੀਆਂ, ਸਿੱਖਾਂ ਨੂੰ ਖਪਾਉਣ ਵਾਲੀਆਂ, ਸਿੱਖਾਂ ਨੂੰ ਜਲੀਲ ਕਰਨ ਵਾਲੀਆਂ ਖਬਰਾਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ। ਇਹਨਾਂ ਖਬਰਾਂ ਘਟਨਾਵਾਂ ਤੋਂ ਕਾਫੀ ਜ਼ਿਆਦਾ ਫਰਕ ਪੈ ਰਿਹਾ। ਇੱਕ ਤਾਂ ਆਊਟਸਾਈਡਰਸ ਆ ਜਿਹੜੇ ਗੈਰ ਸਿੱਖ, ਉਹ ਸੋਚਦੇ ਆ ਵੀ ਯਾਰ ਇਹ ਸਿੱਖਾਂ ਨੂੰ ਹੋਇਆ ਕੀ ਪਿਆ। ਜਦੋਂ ਦੇਖੀਦਾ ਰੋਂਦੇ ਪਿੱਟਦੇ ਕਲਪਦੇ, ਇਹ ਕਰਦੇ ਕੀ ਨਹੀਂ, ਇਹਨਾਂ ਨੂੰ ਕੀ ਦਿਖਦਾ ਹੈ। ਦੂਜਾ, ਸਿੱਖਾਂ ਦੇ ਵਿੱਚ ਨਿਰਾਸ਼ਾ ਵੱਧਦੀ ਆ, ਸਿੱਖਾਂ ਦੇ ਵਿੱਚ ਡਿਪਰੈਸ਼ਨ ਆਉਂਦਾ, ਕੋਈ ਸੁਣਦਾ ਤਾਂ ਹੈ ਨਹੀਂ। ਤੀਜਾ, ਸਿੱਖਾਂ ਨੂੰ ਲਗਾਤਾਰ ਇੱਕ ਕਲੇਸ਼ ਵਿੱਚ, ਇੱਕ ਸੰਘਰਸ਼ ਵਿੱਚ, ਇੱਕ ਵਿਪਦਾ ਚ, ਇੱਕ ਸੰਤਾਪ ਚ ਪਾਈ ਰੱਖਣਾ। ਕਿਉਂ? ਕਿਉਂਕਿ ਜੇ ਸਿੱਖ ਵਿਹਲੇ ਹੋ ਗਏ, ਜੇ ਸਿੱਖਾਂ ਦੇ ਧਾਰਮਿਕ, ਰਾਜਨੀਤਿਕ, ਆਰਥਿਕ, ਸਮਾਜਿਕ, ਸੱਭਿਆਚਾਰਕ ਫਰੰਟਾਂ ਤੇ ਕੋਈ ਵਿਪਤਾ ਨਾ ਹੋਈ, ਫਿਰ ਇਹ ਕੋਈ ਪੋਜ਼ਿਟਿਵ ਗੱਲ ਸੋਚ ਲੈਣਗੇ। ਫਿਰ ਇਹ ਕੌਮ ਦੀ ਚੜ੍ਹਦੀ ਕਲਾ ਲਈ ਕਿ ਯਾਰੋ ਆਪਾਂ ਆਪਦੇ ਬੱਚਿਆਂ ਦੀ, ਆਪਾਂ ਆਪਦੀ ਕੌਮ ਦੀ ਬਿਹਤਰੀ ਲਈ ਕੁਝ ਸੋਚੀਏ। ਮੈਨੂੰ ਬਹੁਤ ਸਾਰੇ ਭਰਾ ਜਿਹੜੇ ਨੇ ਉਹ ਫੋਨ ਕਰਕੇ ਜਾਂ ਵੈਸੇ ਗੱਲ ਕਰਦੇ ਆ ਕਿ ਸਿੱਖਾਂ ਨੇ ਕੀਤਾ ਕੀ ਆ, ਸਿੱਖਾਂ ਨੇ ਆਪਦੀ ਪਨੀਰੀ ਨਹੀਂ ਸਾਂਭੀ, ਸਿੱਖਾਂ ਦੇ ਬੱਚੇ ਐ ਹੋ ਗਏ, ਸਿੱਖਾਂ ਨੂੰ ਉਹ। ਮੈਂ ਉਹਨਾਂ ਨੂੰ ਇਹ ਗੱਲ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੁੰਨਾ ਕਿ ਭਰਾਵੋ, ਤੁਸੀਂ ਸੋਚੋ ਤਾਂ ਸਹੀ ਕਿ ਜਿਹੜੀ એનર્ਜੀ, ਜਿਹੜਾ ਵਕਤ, ਜਿਹੜਾ ਸਰਮਾਇਆ ਅਸੀਂ ਪੋਜ਼ਿਟਿਵ ਕੰਮਾਂ ਤੇ ਲਾਉਣਾ ਸੀ, ਅਸੀਂ ਤਾਂ ਕਿਤੇ ਹੋਰ ਫਸਾਏ ਹੁੰਨੇ, ਸਾਨੂੰ ਕਿਤੇ ਹੋਰ ਕੰਮ ਲਾਇਆ ਹੁੰਦਾ। ਜਾਣੀ ਕਿ ਇੱਕ ਬੰਦੇ ਕੋਲੇ 1 ਲੱਖ ਰੁਪਈਆ, ਉਹਦੇ ਕੋਲੇ 10 ਘੰਟੇ ਆ ਤੇ ਉਹਨੇ ਕੰਮ 1 ਲੱਖ ਰੁਪਈਏ ਨਾਲ ਕੁਝ ਕਰਨਾ, ਪਰ ਉਹਨੂੰ ਕੰਮ ਨਕੰਮਾ ਜਿਹਾ ਲਾਤਾ ਵੀ ਤੂੰ ਇੱਥੇ ਲੱਖ ਰੁਪਈਆ ਛੱਡ, ਤੂੰ 10 ਲੱਖ ਖਰਚ ਲਾ ਚਾਹੇ। ਤਾਂ ਸਾਡੀ એનર્ਜੀ, ਸਾਡਾ ਸਾਰਾ ਕੁਝ ਡੀਰੇਲ ਕੀਤਾ ਜਾ ਰਿਹਾ। ਤੁਸੀਂ ਬਚ ਨਹੀਂ ਸਕਦੇ। ਜਦੋਂ ਤੁਹਾਡੀ ਬਾਣੀ ਨੂੰ, ਤੁਹਾਡੇ ਬਾਣੇ ਨੂੰ, ਤੁਹਾਡੇ ਧਰਮ ਨੂੰ, ਤੁਹਾਡੇ ਸਰੋਕਾਰਾਂ ਨੂੰ ਟਾਰਗੇਟ ਕੀਤਾ ਜਾਊ, ਤੁਸੀਂ ਕਿਵੇਂ ਦਲ ਵੱਟ ਕੇ ਬੈਠੋਗੇ? ਜਾਂ ਤਾਂ ਫਿਰ ਧੁੰਮੇ ਹੋਣਾ ਵਾਂਗੂ, ਮਜੀਠੀਏ ਹੋਣਾ ਵਾਂਗੂ, ਬਾਦਲ ਦਲੀਆਂ ਵਾਂਗੂ, ਜਿਵੇਂ ਆਮ ਆਦਮੀ ਪਾਰਟੀ, ਜਿਵੇਂ ਆ ਸਿਆਸੀ ਸਾਡੇ ਲੀਡਰ, ਧਾਰਮਿਕ ਲੀਡਰ, ਲਾਲਪੁਰੇ, ਚਿੱਟੇਪੁਰੇ, ਇਹ ਤਾਂ ਜਾਂ ਤਾਂ ਉਦਾਂ ਮਾਤਾ ਦਾ ਮਾਲ ਬਣ ਜਾਓ ਸਾਰੀ ਕੌਮ। ਇਹੀ ਉਹ ਚਾਹੁੰਦੇ ਵੀ ਸਾਰੇ ਦੇ ਸਾਰੇ ਸਿੱਖ ਪ੍ਰਕਾਸ਼ ਸਿੰਘ ਬਾਦਲ ਵਰਗੇ ਬਣ ਜਾਣ, ਚਾਹੇ ਸਿੱਖੀ ਦੀਆਂ ਕੋਈ ਜੜ੍ਹਾਂ ਪੱਟੀ ਜਾਵੇ, ਪਰ ਬੋਲਣ ਨਾ, ਹਿੱਲਣ ਨਾ। ਸੋ ਇਸ ਤਰੀਕੇ ਦਾ ਇਹ ਮਾਹੌਲ ਸਿਰਜਿਆ ਜਾ ਰਿਹਾ। ਇਸ ਮਾਹੌਲ ਵਿੱਚ ਕੋਈ ਹਿੰਦੂ ਜਿੰਨੀ ਮਰਜ਼ੀ ਘਟੀਆ ਤੋਂ ਘਟੀਆ, ਨੀਚ ਤੋਂ ਨੀਚ ਗੱਲ ਕਰ ਲਵੇ, ਉਹਦੇ ਮਗਰ ਪੂਰਾ ਇੰਡੀਅਨ ਸਿਸਟਮ ਖੜਾ ਹੁੰਦਾ। ਇਹਨਾਂ ਦਿਨਾਂ ਦੇ ਵਿੱਚ ਉੱਤਰੀ ਭਾਰਤ ਦੇ ਅੱਡ-ਅੱਡ ਸ਼ਹਿਰਾਂ ਚੋਂ ਖਬਰਾਂ ਆ ਰਹੀਆਂ ਕਿ ਕਾਵੜ ਯਾਤਰਾ ਜਾ ਰਹੀ ਆ ਤੇ ਥਾਂ ਥਾਂ ਤੇ ਲੋਕਾਂ ਦੇ ਛੱਤਰ ਫੇਰ ਰਹੇ ਨੇ, ਉਹ ਕੁੱਟਮਾਰ ਕਰ ਰਹੇ ਨੇ। ਤੇ ਜਦੋਂ ਉਹ ਕਾਵੜੀਏ ਗੁੰਡੇ ਲੋਕਾਂ ਤੇ ਜ਼ੁਲਮ ਕਰਦੇ ਆ, ਪੁਲਿਸ ਵਾਲਿਆਂ ਨੂੰ ਵੀ ਕੁੱਟੀ ਜਾਂਦੇ ਆ, ਤਾਂ ਸਾਰੇ ਭਾਰਤ ਦਾ ਗੋਦੀ ਮੀਡੀਆ ਉਹਨਾਂ ਤੇ ਪਰਦੇ ਪਾਉਣ ਲੱਗਿਆ ਹੋਇਆ ਕਿ ਨਹੀਂ ਨਹੀਂ, ਇਹ ਤਾਂ ਬਹੁਤ ਵਧੀਆ ਬੰਦੇ ਆ, ਬੜੇ ਸਾਊ ਬੰਦੇ ਆ। ਮੈਨੂੰ ਹੈਰਾਨੀ ਇਸ ਗੱਲ ਦੀ ਆ ਕਿ ਜੇ ਹੋਲੇ ਮਹੱਲੇ ਮੌਕੇ ਜਾਂ ਸਿੱਖਾਂ ਦੇ ਕਿਸੇ ਹੋਰ ਪ੍ਰੋਗਰਾਮ ਮੌਕੇ ਸਾਡੇ ਕੋਈ ਬੱਚੇ ਤੋਂ ਗੜਬੜ ਹੋ ਜੇ, ਤਾਂ ਅਸੀਂ ਉਹਨੂੰ ਕਿਵੇਂ ਟੁੱਟ ਕੇ ਪੈਂਦੇ ਆ ਸਿੱਖ ਕਿ ਤੇਰੀ ਗਲਤੀ ਹੈ, ਤੇ ਸਾਰੇ ਭਾਰਤ ਦਾ ਲਾਲਾ ਉਹਨੂੰ ਗੰਦ ਬਕਦਾ, ਗਾਲਾਂ ਕੱਢਦਾ ਕਿ ਇਹ ਜੀ ਐਂ ਕਰ। ਪਰ ਅੱਜ ਆ ਕਾਵੜ ਯਾਤਰਾ ਵਾਲੇ ਕੀ ਕਰ ਰਹੇ ਨੇ? ਹੁਣ ਦੇਖੋ ਤੁਸੀਂ, ਗੁਰੂ ਸਾਹਿਬਾਨ ਦੇ ਖਿਲਾਫ ਨੀਚਤਾ ਦਿਖਾਈ ਜੰਮੂ ਦੇ ਇੱਕ ਬੰਦੇ ਨੇ,
ਅਮਿਤ ਅਰੋੜੇ ਹੋਣੀ ਲੁਧਿਆਣੇ ਵਾਲਿਆਂ ਨੇ, ਆ ਕਾਨਪੁਰ ਵਾਲੇ ਅਜੇ ਗੁਪਤਾ ਜਾਂ ਜੋ ਵੀ ਇਹਦਾ ਨਾਂ ਹੈਗਾ, ਅਜੇ ਸਿੰਘ ਪਤਾ ਨਹੀਂ ਕੀ ਹੈ, ਇਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਕਰਨ ਮੌਕੇ ਸਟੇਟ ਦਾ ਨਜ਼ਰੀਆ ਕੀ ਆ ਵੀ ਛੱਡੋ ਪਰਾਂ, ਸਿੱਖਾਂ ਦੇ ਮਸਲਾ, ਸਿੱਖੀ ਨੂੰ ਗਾਲਾਂ ਕੱਢੀਆਂ ਕੀ ਫਰਕ ਪੈਂਦਾ। ਹੁਣ ਦੂਜੇ ਪਾਸੇ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਥਾਣੇ ਦੀ ਇੱਕ ਖਬਰ ਮੇਰੇ ਆ ਸਾਹਮਣੇ ਹੈ। ਉੱਥੇ ਕੋਈ ਘਟਨਾ ਵਾਪਰੀ, ਉਸ ਘਟਨਾ ਵਿੱਚ ਮੰਨ ਲੈਂਦੇ ਆ ਕਿ ਉਸ ਪਰਿਵਾਰ ਦੇ ਮਰਦ ਮੈਂਬਰਾਂ ਨੂੰ, ਉਸ ਘਰ ਦੇ ਮੁੰਡੇ ਨੂੰ ਪੁਲਿਸ ਨੇ ਫੜਨਾ ਹੈ ਕਿਸੇ ਜੁਰਮ 'ਚ, ਫੜ ਲਓ। ਜੇ ਘਰੋਂ ਭੱਜਿਆ ਹੋਇਆ ਬਾਹਰੋਂ ਫੜ ਲਓ, ਪਰ ਉਹਦੇ ਮਾਪਿਆਂ ਨੂੰ, ਉਹਦੇ ਹੋਰ ਪਰਿਵਾਰ ਦੇ ਮੈਂਬਰਾਂ ਨੂੰ ਤੁਸੀਂ ਕਿਉਂ ਕੁਝ ਕਹੋਗੇ? ਪਰ ਪੰਜਾਬ ਦੇ ਵਿੱਚ ਤਾਂ ਇਹ ਆਮ ਰਿਵਾਜ ਆ, ਸਿੱਖਾਂ ਦਾ ਮਸਲਾ ਨਾ ਚੱਕ ਲਿਆਓ ਸਾਰਾ ਟੱਬਰ। ਪਰ ਪੁਰਾਣੇ ਸ਼ਾਲੇ ਦੇ ਥਾਣੇਦਾਰ ਨੇ ਨਾ ਤਾਂ ਉਹਦੇ ਮਾਪਿਆਂ ਨੂੰ ਫੜਿਆ, ਉਸ ਮੁੰਡੇ ਦੇ ਜਿਹੜਾ ਪੁਲਿਸ ਨੂੰ ਕਿਸੇ ਘਟਨਾ ਚੋਂ ਲੜੀਂਦਾ, ਉਹਦੀ ਜ਼ਬਾਨ ਭੈਣ ਨੂੰ ਚੱਕ ਲਿਆਏ। ਉਸ ਪਰਿਵਾਰ ਦਾ ਬਜ਼ੁਰਗ ਪਿਓ, ਉਹਦੇ ਘਰ ਦੇ ਗਲੀ ਗਵਾਂਢ ਦੇ ਲੋਕ, ਆ ਮੇਰੇ ਸਾਹਮਣੇ ਵੀਡੀਓ ਆ, ਉਹ ਰੋਂਦੇ ਕਲਪਦੇ ਬੇਬਸ ਤੇ ਲਾਚਾਰ ਕਲਪ ਰਹੇ ਨੇ ਕਿ ਸਾਡੀ ਧੀ ਚੱਕ ਲਿਆਏ। ਕਦੇ ਕਿਸੇ ਲਾਰੇ ਦੀ ਧੀ ਚੱਕ ਕੇ ਲਿਆਏ ਨੇ? ਆ ਜੰਮੂ ਦੇ ਵਿੱਚ ਜਾਂ ਆ ਜਿਹੜਾ ਅਮਿਤ ਅਰੋੜਾ ਲੁਧਿਆਣੇ ਵਾਲਾ, ਜਿਹਨੂੰ ਥਾਣਿਆਂ ਦੇ ਵਿੱਚ, ਆ ਸਰਕਾਰੀ ਦਫ਼ਤਰਾਂ ਦੇ ਵਿੱਚ 295 ਲੱਗਣ ਦੇ ਬਾਵਜੂਦ, ਆ ਜਿਹੜਾ ਕਾਨਪੁਰ ਹੋਇਆ, ਕਿਸੇ ਹਿੰਦੂ ਦੀ ਧੀ ਚੱਕ ਕੇ ਲਿਆਉਂਦੇ ਆ ਥਾਣਿਆਂ 'ਚ? ਬਿਲਕੁਲ ਨਹੀਂ। ਪਰ ਥਾਣੇਦਾਰ ਨੂੰ ਇਹ ਪਤਾ ਹੈ ਇਹ ਸਿੱਖਾਂ ਦੀ ਧੀ ਆ, ਚੱਕ ਲਿਓ। ਖਾੜਕੂ ਲਹਿਰ ਦੇ ਦਿਨਾਂ 'ਚ ਤਾਂ ਇਹ ਲਾਇਸੈਂਸ ਖੁੱਲਾ ਹੀ ਮਿਲਿਆ ਹੋਇਆ ਸੀ ਵੀ ਜਿਹਦੀ ਮਰਜ਼ੀ ਚੱਕ ਲਿਓ। ਹੁਣ ਤਾਂ ਕੋਈ ਉਹੋ ਜਿਹਾ ਮਾਹੌਲ ਵੀ ਹੈ ਨਹੀਂ। ਆਖਰ ਉਸ ਥਾਣੇਦਾਰ ਦੀ ਇਹ ਜੁਰਤ ਕਿਉਂ ਆ? ਉਸੇ ਥਾਣੇਦਾਰ ਨੂੰ ਕਹੋ ਚੱਲ ਭਾਈ ਲੁਧਿਆਣੇ ਲੱਗ, ਡਿਊਟੀ ਤੇਰੀ ਲਵਾ ਦਿੰਦੇ ਆ ਲੁਧਿਆਣੇ, ਅਮਿਤ ਅਰੋੜੇ ਦੇ ਘਰ ਦੇ ਕੋਲ ਦੀ ਲੰਘ ਕੇ ਦਿਖਾ। ਸੋ ਪੁਲਿਸ ਮਹਿਕਮਾ ਹੋਵੇ, ਕੋਈ ਹੋਰ ਮਹਿਕਮਾ ਹੋਵੇ, ਉਹਨਾਂ ਨੂੰ ਇਹੀ ਪਾਠ ਪੜ੍ਹਾਇਆ ਜਾਂਦਾ ਹੈ ਕਿ ਸਿੱਖੀ ਅਤੇ ਸਿੱਖਾਂ ਦੇ ਮਾਮਲੇ 'ਚ ਤੁਹਾਨੂੰ ਕੋਈ ਪਰਵਾਹ ਕਰਨ ਦੀ ਲੋੜ ਨਹੀਂ, ਰਗੜ ਦਿਓ। ਦੂਜੇ ਪਾਸੇ ਦਲਿਤ ਭਾਈਚਾਰੇ ਨੂੰ, ਈਸਾਈ ਭਾਈਚਾਰੇ ਨੂੰ, ਮੁਸਲਮਾਨ ਭਾਈਚਾਰੇ ਨੂੰ, ਹੋਰ ਹਰੇਕ ਭਾਈਚਾਰੇ ਨੂੰ ਸਿੱਖਾਂ ਦੇ ਗਲ ਪਵਾਉਣ ਲਈ ਕਦੇ ਈਸਾਈਆਂ ਨੂੰ ਪੰਪ ਮਾਰਿਆ ਜਾਂਦਾ, ਨਕਲੀ ਈਸਾਈ ਪੈਦਾ ਕਰਕੇ। ਆ ਹੁਣ ਦਲਿਤ ਭਾਈਚਾਰੇ, ਮੈਂ ਖੁਦ ਉਹਨਾਂ ਬਰਾਦਰੀਆਂ ਚੋਂ ਹਾਂ, ਸਾਨੂੰ ਤਾਂ ਕਦੇ ਕੋਈ ਸਿੱਖੀ ਤੋਂ, ਅਸੀਂ ਤਾਂ ਖਾਲਿਸਤਾਨ ਦਾ ਝੰਡਾ ਚੱਕਿਆ ਹੋਇਆ। ਸੋ ਜਿਹੜੇ ਦਲਿਤ ਕਹਾਉਂਦੇ ਹੋਣ ਤੇ ਕਹਿਣ ਇਹ ਕਿ ਸਿੱਖੀ ਤੋਂ, ਸਿੱਖਾਂ ਤੋਂ ਸਾਨੂੰ ਕੋਈ ਪ੍ਰੋਬਲਮ ਆ, ਦੁਰ ਫਿੱਟੇ ਮੂੰਹ ਉਹਨਾਂ ਦੇ। ਸਾਡੇ ਬਜ਼ੁਰਗ, ਸਾਡੇ ਪਾਪਾ ਜੀ ਨਿੱਕੇ ਜਿਹੇ ਹੁੰਦੇ ਨੂੰ ਮੈਨੂੰ ਸਿਖਾਉਂਦੇ ਹੁੰਦੇ ਸੀ, ਸਾਡੇ ਤਾਇਆ ਜੀ ਹੁਣੀ, ਕਿ ਆਪਣੇ ਸਾਰੇ ਦੁਨੀਆ 'ਚ ਛੱਤਰ ਫਿਰਦਾ ਹੁੰਦਾ ਸੀ। ਗੁਰੂ ਸਾਹਿਬਾਨ ਨੇ ਕਿਲਾ ਬਣਾਇਆ, ਆਜੋ ਜੀ ਨੇ ਪਾਰ ਲੰਘਣਾ, ਇਹ ਜਹਾਜ਼ ਆ ਸਾਡਾ ਸਿੱਖੀ ਦਾ, ਇਹਦੇ ਲਈ ਮਰਨਾ, ਇਹਦੇ ਲਈ ਲੜਨਾ, ਇਹੀ ਧਰਮ ਹੈ। ਤੇ ਜਦੋਂ ਕਿਸੇ ਬੰਦੇ ਦੇ ਜੁੱਤੀਆਂ ਫਿਰਦੀਆਂ ਹੋਣ, ਉਹਨੂੰ ਕੋਈ ਓਟ ਆਸਰਾ ਨਾ ਦਿੰਦਾ ਹੋਵੇ, ਕੋਈ ਬੰਦਾ ਨਿਕਲ ਕੇ ਕਵੇ ਵੀ ਆ ਮੇਰੇ ਕੋਲੇ ਡਾਂਗ ਆ, ਤੇ ਉਹਨਾਂ ਦੋਸਤਾਂ ਨੂੰ ਭਜਾ ਦੇਵੇ ਜਿਹੜੇ ਉਹਦੇ ਮਗਰ ਲੱਗੇ ਨੇ, ਉਹ ਬੰਦੇ ਕੱਲ ਨੂੰ ਕਿਰਪਾਨਾਂ ਲੈ ਕੇ ਆ ਜਾਣ, ਤਾਂ ਉਸ ਜਿਹਨੇ ਉਹਨੂੰ ਥਾਪੜਾ ਦਿੱਤਾ, ਜਿਹਨੇ ਉਹਨੂੰ ਸਰਪ੍ਰਸਤੀ ਦਿੱਤੀ, ਉਹ ਤਾਂ ਇਹੀ ਕਹੂਗਾ ਨਾ ਕਿ ਭਰਾਵਾ ਮੈਂ ਤੇਰੇ ਲਈ ਉਦੋਂ ਵੀ ਲੜਿਆ ਸੀ, ਮੈਂ ਹੁਣ ਵੀ ਲੜੂ। ਪਰ ਜਿਹਨੇ ਸ਼ਰਨ ਲਈ, ਉਹਦਾ ਕੀ ਹੱਕ ਆ? ਉਹ ਜਾਂ ਤਾਂ ਕਵੇ ਕਿ ਲਿਆ ਭਰਾਵਾ ਇੱਕ ਡਾਂਗ ਮੈਨੂੰ ਵੀ ਫੜਾ, ਫਿਰ ਮੈਂ ਵੀ ਲੜੂ, ਜਾਂ ਕਵੇ ਕਿ ਮੇਰੇ ਤਾਂ ਲੜਨ ਦੀ ਜ਼ਰੂਰਤ ਨਹੀਂ, ਮੈਂ ਪਾਸੇ ਬਹਿਣਾ ਆਰਾਮ ਨਾਲ, ਭਾਈ ਤੂੰ ਦੇਖ ਲੈ। ਪਰ ਤੀਜੀ ਕਰਤੂਤ ਤਾਂ ਨਾ ਕਰੋ ਕਿ ਹੁਣ ਉਧਰ ਪਲੜਾ ਭਾਰੀ ਹੋ ਗਿਆ ਤੇ ਉਧਰ ਝੁੱਲ ਜਾਓ, ਝੁਕ ਜਾਓ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਸਾਰੇ ਹਿੰਦੁਸਤਾਨ ਵਿੱਚ ਬ੍ਰਾਹਮਣਵਾਦ ਜਿਨ੍ਹਾਂ ਦੇ ਜੁੱਤੀ ਫੇਰਦਾ ਸੀ, ਉਹ ਕੌਣ ਸੀ? ਆਹੀ ਸੀ ਜਿਨ੍ਹਾਂ ਨੂੰ ਦਲਿਤ ਕਹਿੰਦੇ। ਹਜ਼ਾਰਾਂ ਸਦੀਆਂ ਤੋਂ ਛਿੱਤਰ ਖਾਂਦਿਆਂ ਦੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਬਾਹ ਫੜੀ ਤੇ ਗਲ ਨਾਲ ਲਾਇਆ। ਬਾਹਮਣ ਕਹਿੰਦੇ ਤੂੰ ਖੱਤਰੀ ਆ, ਤੂੰ ਕੀ ਲੈਣਾ? ਉਹ ਕਹਿੰਦਾ ਬਾਹਮਣ
ਗੁਰੂ ਪਾਤਸ਼ਾਹ ਦਾ ਕੀ ਕਹਿਣਾ ਸੀ, ਨਾਨਕ ਤਿੰਨ ਕੇ ਸੰਗ ਸਾਥ। ਮੈਂ ਤਾਂ ਇਹਨਾਂ ਨਾਲ ਆ, ਵੱਡਿਆ ਮੈਂ ਵੱਡਿਆਂ ਤੋਂ ਕੀ ਲੈਣਾ। ਗੁਰੂ ਸਾਹਿਬਾਨ ਨੇ ਜੋ ਸਾਨੂੰ ਸਰਦਾਰੀਆਂ ਬਖਸ਼ੀਆਂ, ਇਨਹੀ ਕੋ ਸਰਦਾਰ ਬਣਾਓ, ਸਰਦਾਰੀਆਂ ਬਖਸ਼ੀਆਂ, ਤੇ ਅੱਜ ਅਸੀਂ ਚੜ੍ਹਦੀਆਂ ਕਲਾ ਸਾਡੇ ਪੰਥ ਦੀਆਂ। ਤੇ ਅੱਜ ਜੇ ਸਿੱਖੀ, ਜੇ ਅੱਜ ਸਿੱਖ ਸਮਾਜ ਬਾਹਮਣ ਦਾ ਗੁਲਾਮ ਹੋ ਗਿਆ 1947 ਚ, ਸਾਡੇ ਲੀਡਰਾਂ ਤੋਂ ਕਰਤੂਤ ਮਾੜੀ ਹੋ ਗਈ, ਹਾਲਾਤ ਉਹੋ ਜਿਹੇ ਬਣ ਗਏ, ਤਾਂ ਅੱਜ ਇਹ ਕਰਤੂਤਾਂ ਨਾ ਕਰੋ ਦਲਿਤ ਭਾਈਚਾਰੇ ਵਾਲਿਓ, ਕਿ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਬਾਹਮਣ ਨਾਲ ਰਲ ਜਾਓ, ਦਿੱਲੀ ਨਾਲ ਰਲ ਜਾਓ, ਨਾਗਪੁਰ ਨਾਲ ਰਲ ਜਾਓ। ਕਿਹਨੂੰ ਨਹੀਂ ਸਮਝ ਲੱਗ ਰਹੀ ਇਸ ਗੱਲ ਦੀ? ਸਾਡੇ ਤਾਂ ਅਨਪੜ੍ਹ ਜੇ ਸਧਾਰਨ ਜੇ ਬੰਦਿਆਂ ਨੂੰ ਵੀ ਪਤਾ ਕਿ ਇਹ ਜਿਹੜੀ ਕਰਤੂਤ ਆ, ਦਲਿਤਾਂ ਨੂੰ ਪੰਪ ਮਾਰਿਆ ਜਾ ਰਿਹਾ ਕਿ ਸਿੱਖਾਂ ਦੇ ਗਲ ਪੈ ਜਾਓ, ਇਹਦੇ ਕੌਣ ਪਿੱਛੇ, ਸਭ ਪਤਾ ਲੋਕਾਂ ਨੂੰ। ਪਰ ਇਹ ਕਹਿੰਦੇ ਜੀ 18ਵੀਂ ਸਦੀ ਵਿੱਚ ਵੀ ਸਿੱਖਾਂ ਦੇ ਗਲ ਪਵਾਉਣ ਲਈ, ਸਿੱਖਾਂ ਨੂੰ ਖਲਨਾਇਕ ਦਰਸਾਉਣ ਲਈ ਬਹੁਤ ਹਕੂਮਤਾਂ ਨੇ ਜ਼ੋਰ ਲਾਇਆ, ਬਹੁਤ ਜ਼ੋਰ ਲਾਇਆ। ਕਹਿੰਦੇ ਆ ਨਹੀਂ ਅਨਪੜ੍ਹ ਸੀ ਉਹ ਤਾਂ, ਪਰ ਉਹਨਾਂ ਅਨਪੜ੍ਹਾਂ ਨੇ ਕਦੇ ਵੀ ਸਿੱਖੀ ਦੇ ਉਲਟ ਨਹੀਂ ਸੀ ਕੁਛ ਕੀਤਾ। ਅੱਜ ਕੀ ਹੋਇਆ? ਅੱਜ ਆ ਪੜ੍ਹੇ ਲਿਖਿਆਂ ਦਾ ਹਾਲ ਦੇਖ ਲਓ, ਜਿਹੜਾ ਉੱਠਦਾ ਸਿੱਖਾਂ ਨੂੰ ਤੇ ਸਿੱਖੀ ਨੂੰ ਬੋਲਣ ਲੱਗ ਜਾਂਦਾ। ਪਰ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ, ਵਕਤ ਹਰ ਵੇਲੇ ਬਦਲਦਾ, ਵਕਤ ਬਦਲੇਗਾ, ਸਿੱਖੀ ਦੀ ਚੜ੍ਹਦੀ ਕਲਾ ਖਾਲਿਸਤਾਨ ਹੋਂਦ ਵਿੱਚ ਆਊਗਾ। ਉਸ ਦਿਨ ਦੀ ਉਡੀਕ ਵਿੱਚ ਆਸ ਵਿੱਚ ਫਤਿਹ ਅਰਜ ਕਰਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।